4 ਸਾਲ ਬਾਅਦ ਜੇ ਮਿਹਨਤ ਦਾ ਫਲ ਲੱਭਿਆ ਨਾ ਤੇ ਪੂਰੀ ਚੱਸ ਆਈ। ਕੋਈ ਲੋਕੀ ਬੋਲੀ ਤੇ ਪਸੰਦ ਕਰਦੇ ਆ, ਕੋਈ ਅਖਲਾਕ ਤੋਂ ਪਸੰਦ ਕਰਦੇ ਆ। ਉਮਰ ਵਾਲੀ ਵੀਡੀਓ ਦੇ ਥੱਲੇ ਵੀ ਮਤਲਬ ਲੋਕਾਂ ਦੇ ਬੈਡ ਕਮੈਂਟ ਸੀ। ਇਹ ਮਾਸ਼ਰੇ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ। ਟਿਕਟੋਕ ਤੇ ਲਾਈਵ ਬੈਠੇ ਨਾਮਹਿਰਮ ਔਰਤਾਂ ਦੇ ਨਾਲ ਤੁਸੀਂ ਮੈਚ ਖੇਡ ਰਹੇ ਹੁੰਦੇ। ਬਿਲਕੁਲ ਗਲਤ ਸੀ ਉਹ। ਇੱਕ ਸਰਦਾਰ ਦੀ ਕਾਲ ਆਈ, ਉਹਨੇ ਕਿਹਾ ਨਾਈਸ ਮੁੰਡਿਆ ਤੂੰ ਰਟਾ ਲਾਇਆ ਹੈ ਜੀ ਸਾਡਾ ਪੰਜਾਬ ਇਦਾਂ ਦੇ ਅੱਛੀ ਤੋਂ ਅੱਛੀ ਚੀਜ਼ਾਂ ਨਾ ਉਹ ਦਿਖਾ ਸਕਾਂ। ਅੱਜ ਤੱਕ ਮੇਰੇ ਵਲੋਗ ਤੁਸੀਂ ਨਾਮਹਿਰਮ ਪਿੰਡ ਥਾਂ ਦੀ ਕੋਈ ਧੀ ਭੈਣ ਨਹੀਂ ਦੇਖੀ ਹੋਣੀ। ਵਲੋਗ ਨੂੰ ਨਾ ਇੱਕ ਗਲਤ ਸਾਈਡ ਤੇ ਲੈ ਗਏ ਆ ਵੀ ਫੈਮਲੀਆਂ ਦਿਖਾਣੇ ਵਲੋਗ ਆ। ਨਹੀਂ ਯਾਰ, ਵਲੋਗ ਹੋਰ ਕਿਸਮ ਦੇ ਵੀ ਹੁੰਦੇ ਆ। ਤੁਸੀਂ ਆਓ ਦੇਖੋ, ਕਹਿੰਦਾ ਅੰਮੀ ਉਹ ਦੇਖ ਨੈਸ਼ ਮੁੰਡਾ, ਉਹਨੇ ਨੈਸ਼ ਮੁੰਡੇ ਹੀ ਕਹਿਤਾ ਨਾਈਸ ਮੁੰਡੇ ਦੇ ਬਹਾਨੇ। ਨਾਈਸ ਮੁੰਡਿਆ ਜੇ ਤੂੰ ਵੀਡੀਓ ਛੱਡ ਦਿੱਤੀ ਨਾ, ਅਸੀਂ ਪ੍ਰਦੇਸ਼ ਤੇਰੇ ਵਾਸਤੇ ਰਹਿ ਰਹੇ ਹਾਂ, ਅਸੀਂ ਤੈਨੂੰ ਦੇਖ ਕੇ ਜੀ ਰਹੇ ਹਾਂ। ਮੇਰੀ ਡੀਪੀ ਲਾ ਕੇ ਬੰਦੇ ਨੇ 47,000 ਰੁਪਏ ਦਾ ਫਰਾਡ ਕੀਤਾ। ਪੰਜਾਬ ਨੂੰ ਸੁਣ ਕੇ ਤੁਹਾਡੇ ਜ਼ਿਹਨ 'ਚ ਕੀ? ਪੰਜਾਬ ਨੂੰ ਸੁਣ ਕੇ ਨਾ ਜੀ ਮੇਰਾ ਦਿਲ ਬਾਗ ਹੋ ਜਾਂਦਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਰਹਿਮਤੁल्लाह। ਭਾਜੀ ਕੀ ਹਾਲ ਚਾਲ? ਅਲਹਮਦੁਲਿਲਾ, ਅੱਲਾ ਦਾ ਬੜਾ ਇਹਸਾਨ ਦੁਆਵਾਂ, ਕਰਮ ਫਜ਼ਲ ਸ਼ੁਕਰ। ਮਾਸ਼ਾਅੱਲਾ ਭਾਜੀ, ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਕੋਲ ਇੰਨੀ ਦੂਰੋਂ ਤੁਹਾਡਾ ਜੀ, ਤੁਸੀਂ ਚੱਲ ਕੇ ਆਏ। ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਬੁਲਾਇਆ। ਭਾਜੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਕਿੰਨੇ ਸਾਲ ਹੋ ਗਏ? ਸੋਸ਼ਲ ਮੀਡੀਆ ਤੇ ਮੈਂ ਪਹਿਲੀ ਵੀਡੀਓ 2019 ਚ ਅਪਲੋਡ ਕੀਤੀ ਸੀ। ਅੱਛਾ। ਤੇ ਜਿਸ ਟਾਈਮ ਵੀਡੀਓ ਅਪਲੋਡ ਕੀਤੀ ਸੀ ਨਾ, ਮੈਨੂੰ ਫਰੰਟ ਕੈਮਰੇ ਤੇ ਬੈਕ ਕੈਮਰੇ ਦੀ ਵੀਡੀਓ ਜੋੜਨੀ ਨਹੀਂ ਸੀ ਜਾਂਦੀ। ਅੱਛਾ। ਇਹ ਸਾਰਾ ਮੈਂ YouTube ਤੋਂ ਕੋਰਸ ਕਰਕੇ ਨਾ ਮਿਹਨਤ ਕੀਤੀ ਹੈ। ਤੇ 4 ਸਾਲ ਤਾਂ ਮਤਲਬ ਕਿ ਮੇਰੀ ਕੋਈ ਅਰਨਿੰਗ ਸਟਾਰਟ ਨਹੀਂ ਹੋਈ। ਇਹ 2023 ਚ ਨਾ ਫਿਰ ਸਾਡੇ ਘਰ ਦਾ ਲੈਂਟਰ ਪੈ ਰਿਹਾ ਸੀ। ਹਾਂਜੀ। ਉੱਤੋਂ ਫਿਰ ਮੇਰੀ ਇੱਕ ਵੀਡੀਓ ਮਿਲੀਅਨ 'ਚ ਗਈ ਸੀ ਫੇਸਬੁੱਕ ਤੇ। ਖੈਰ ਟਿਕਟੋਕ ਤੇ ਤਾਂ 1-2 ਵੀਡੀਓ ਅਪਲੋਡ ਕਰਨ ਤੋਂ ਬਾਅਦ ਹੀ ਮੈਂ ਵਾਇਰਲ ਹੋ ਗਿਆ ਸੀ। ਹਾਂਜੀ। ਤੇ ਭਾਜੀ ਆਪਾਂ ਨੂੰ ਸੋਸ਼ਲ ਮੀਡੀਆ ਤੇ 5 ਸਾਲ ਹੋ ਗਏ। ਹਾਂਜੀ। ਤੇ ਆਪਾਂ ਨੂੰ ਆਪਣੀ ਮਿਹਨਤ ਦਾ ਫਲ ਮੁੜਦਾ ਪਿਆ। ਦੇਖੋ ਜੀ, ਇਹਦੇ 'ਚ ਨਾ ਮਿਹਨਤ ਭਲਾ ਚੰਗੇ ਕੰਮ ਦੀ ਆ, ਭਲਾ ਭੈੜੇ ਕੰਮ ਦੀ ਆ। ਰੱਬ ਨੇ ਉਹਦਾ ਸਿਲਾ ਤੁਹਾਨੂੰ ਦੇਣਾ ਹੁੰਦਾ। ਦੇਖੋ ਮੈਂ ਸੋਸ਼ਲ ਮੀਡੀਆ ਦੀ ਮਿਹਨਤ ਕੀਤੀ ਨਾ, ਤੇ ਖੈਰ ਕਹਿੰਦੇ ਦੇਰ ਆਵੇ ਦਰੁਸਤ ਆਵੇ, ਲੇਕਿਨ ਯਕੀਨ ਮੰਨੋ 4 ਸਾਲ ਬਾਅਦ ਜੇ ਮਿਹਨਤ ਦਾ ਫਲ ਲੱਭਿਆ ਨਾ ਤੇ ਪੂਰੀ ਚੱਸ ਆਈ। ਹਾਂਜੀ। ਤੇ ਆਪਣੀ ਫੈਮਿਲੀ ਦਾ ਆਪਾਂ ਨੂੰ ਕਿੰਨਾ ਸਪੋਰਟ ਆ? ਫੈਮਿਲੀ ਦੇਖੋ ਸ਼ੁਰੂ ਦੇ ਵਿੱਚ ਮੈਂ ਹੁਣ ਫੈਮਿਲੀ ਦਾ ਕੀ, ਪਿੰਡ ਥਾਂ 'ਚ ਮੈਂ ਕੈਮਰਾ ਲੈ ਕੇ ਬਾਜ਼ਾਰ ਨਿਕਲਦਾ ਨਾ, ਤੇ ਉਹ ਮਹੱਲੇ ਵਾਲੇ ਬਾਜ਼ਾਰ ਵਾਲੇ ਦੇਖਦੇ ਸੀ, ਉਹ ਯਾਰ ਮੌਲਵੀ ਪਾਗਲ ਹੋਇਆ, ਕੀ ਕੈਮਰਾ ਚੱਕੀ ਫਿਰਦਾ ਹੈ, ਕਿਵੇਂ ਦਾ ਸਿਸਟਮ ਹੈ। ਲੇਕਿਨ ਹੌਲੀ ਫਿਰ ਲੋਕਾਂ ਨੂੰ ਪਤਾ ਲੱਗਿਆ ਵੀ ਵਲੋਗ ਬਣਾਉਂਦਾ। ਤੇ ਫਿਰ ਉਹਨਾਂ ਲੋਕਾਂ ਦੇ ਮਹਿਮਾਨ ਜਦੋਂ ਪਿੰਡ ਆਉਂਦੇ ਸੀ, ਉਹ ਫੋਨ ਮਾਰਦੇ, ਇਮਰਾਨ ਭਾਈ ਸਾਡਾ ਪ੍ਰਾਹੁਣਾ ਆਇਆ, ਉਹਨੂੰ ਟਾਈਮ ਦੇ ਜਾਣਾ। ਫਿਰ ਉਹ ਮਿਹਨਤ ਦੀ ਪੂਰੀ ਚੱਸ ਹੁੰਦੀ ਹੈ। ਤੇ ਭਾਜੀ ਗਾਂ ਆਪਣਾ ਫਿਊਚਰ ਦੇ ਵਿੱਚ ਦੇਖੋ ਜੀ, ਹੁਣ ਅੱਗੇ ਮੈਂ ਜਿਸ ਤਰ੍ਹਾਂ ਕਿ ਤੁਸੀਂ ਵੇਖਿਆ ਹੋਣਾ, ਮੈਂ ਦੇਸੀ ਘਿਓ ਦਾ ਬਿਜ਼ਨਸ ਸਟਾਰਟ ਕੀਤਾ। ਮਾਸ਼ਾਅੱਲਾ। ਹਾਂਜੀ। ਅੱਗੇ ਮੇਰਾ ਅਤਲ ਲਾਂਚ ਹੋ ਰਿਹਾ। ਮੈਂ ਹੁਣ ਹੌਲੀ ਨਾ ਇਸ ਕੰਮ ਨੂੰ ਬਿਜ਼ਨਸ 'ਚ ਲੈ ਕੇ ਆ ਰਿਹਾ। ਤੇ ਅਲਹਮਦੁਲਿਲਾ ਲੋਕਾਂ ਦਾ ਪਿਆਰ ਬੜਾ। ਕੋਈ ਲੋਕੀ ਬੋਲੀ ਤੇ ਪਸੰਦ ਕਰਦੇ ਆ, ਕੋਈ ਅਖਲਾਕ ਤੋਂ ਪਸੰਦ ਕਰਦੇ ਆ। ਇਦਾਂ ਸਾਰੀ ਸੂਰਤ ਹਾਲ ਆ। ਅਸੀਂ ਅੱਜ ਕੱਲ੍ਹ ਵੇਖ ਰਹੇ ਤੁਹਾਡਾ ਦੇਸੀ ਘਿਓ ਮਾਸ਼ਾਅੱਲਾ ਬਹੁਤ ਮਸ਼ਹੂਰ ਆ। ਠੀਕ ਹੈ। ਹੁਣ ਤੁਸੀਂ ਆਪਣਾ ਇੱਤਰ ਵੀ ਲਾਂਚ ਕਰ ਰਹੇ ਹੋ। ਹਾਂਜੀ। ਹੁਣ ਜੋ ਤੁਸੀਂ ਸੋਸ਼ਲ ਮੀਡੀਆ ਤੇ ਆਵਾਮ ਨੂੰ ਦਿਖਾਉਂਦੇ ਹੋ ਕਿ ਇਹ ਚੀਜ਼ ਹੈ, ਉਹ ਅਸਲ ਦੇ ਵਿੱਚ ਹੈ ਵੀ ਹੈ ਕਿ ਬਸ ਇੱਕ ਬਿਜ਼ਨਸ ਆ, ਪੈਸੇ ਕਮਾਉਣ ਦਾ ਜ਼ਰੀਆ? ਦੇਖੋ ਭਾਜੀ, ਇਹ ਅਸੀਂ ਮੁਸਲਮਾਨ ਆ, ਸਾਡਾ ਈਮਾਨ ਆ ਵੀ ਕੱਲ ਨੂੰ ਅਸੀਂ ਮਰਨਾ ਤੇ ਅੱਗੇ ਜਾ ਕੇ ਹਿਸਾਬ ਦੇਣਾ। ਮੈਨੂੰ ਉਹ ਆਖਰਤ ਦਾ ਨਾ ਸਾਰਾ ਨਾ ਇੱਕ ਸੀਨ ਯਾਦ ਆ, ਤੇ ਉਸ ਸੀਨ ਨੂੰ ਦੇਖ ਕੇ ਮੈਂ ਸਾਰਾ ਇਹ ਕੰਮ ਦੇਖ ਰਿਹਾ। ਹੁਣ ਦੇਖੋ ਜੀ, ਮੈਨੂੰ ਜੋ ਪਤਾ ਕੱਲ ਨੂੰ ਮਰਨਾ ਇਹਦਾ ਮੈਂ ਹਿਸਾਬ ਦੇਣਾ, ਫਿਰ ਮੈਂ ਇਹ ਕੰਮ 2 ਨੰਬਰ ਕਰ ਸਕਦਾ। ਇਸ ਤਰ੍ਹਾਂ ਹਿਸਾਬ ਕਿਤਾਬ। ਤੇ ਭਾਜੀ ਕਿਉਂਕਿ ਮਾਸ਼ਾਅੱਲਾ ਤੁਹਾਡੇ ਮੂੰਹ ਤੇ ਦਾੜੀ ਹੈ, ਤੁਸੀਂ ਮੌਲਵੀ ਹੋ, ਤੁਹਾਡਾ ਦੀਨ ਦੇ ਨਾਲ ਤਲਕ ਹੈ। ਜਦੋਂ ਮੌਲਵੀ ਬੰਦਾ ਇਦਾਂ ਸੋਸ਼ਲ ਮੀਡੀਆ ਤੇ ਆਉਂਦਾ, ਫਿਰ ਆਵਾਮ ਉਹਨੂੰ ਬੈਡ ਕਮੈਂਟ ਬਹੁਤ ਕਰਦੀ ਆ, ਆਵਾਮ ਉਹਨੂੰ ਹੇਟ ਬਹੁਤ ਕਰਦੀ। ਆਪਾਂ ਨੂੰ ਇਦਾਂ ਦਾ ਸਾਹਮਣਾ ਹੋਇਆ? ਬਹੁਤ ਜ਼ਿਆਦਾ ਜੀ। ਤੁਸੀਂ ਹੁਣ ਵੀ ਕਮੈਂਟਾਂ 'ਚ ਜਾ ਕੇ ਦੇਖ ਲਓ ਕਿ ਮੈਂ ਹੁਣ ਦੇਖ ਰਿਹਾ 2023 ਚ ਮੈਂ ਉਮਰੇ ਤੇ ਗਿਆ। ਉਹ ਉਮਰੇ ਵਾਲੀ ਵੀਡੀਓ ਦੇ ਥੱਲੇ ਵੀ ਮਤਲਬ ਲੋਕਾਂ ਦੇ ਬੈਡ ਕਮੈਂਟ ਸੀ। ਇਹ ਮਾਸ਼ਰੇ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ, ਲੇਕਿਨ ਜੇ ਉਹ ਲੋਕਾਂ ਨੂੰ ਦੇਖੀਏ ਨਾ, ਫਿਰ ਅਸੀਂ ਉੱਤੇ ਨਹੀਂ ਜਾ ਸਕਦੇ। ਮੈਂ ਕਦੀ ਉਹ ਲੋਕਾਂ ਦੇ ਕਮੈਂਟਾਂ ਤੇ ਗੌਰ ਹੀ ਨਹੀਂ ਕੀਤੀ, ਆਪਣਾ ਚੁੱਪ ਕਰਕੇ ਕੰਮ ਕਰ ਰਿਹਾ। ਔਰ ਮੈਂ ਹਮੇਸ਼ਾ ਨਾ ਕੋਈ ਮਿਲਣ ਵਾਲਾ ਆਵੇ, ਮੈਂ ਉਹਨਾਂ ਨੂੰ ਇੱਕ ਗੱਲ ਦੱਸਦਾ ਹੁੰਦਾ ਵੀ ਜ਼ਿੰਦਗੀ 'ਚ ਨਾ ਕਿਸੇ ਵਾਸਤੇ ਨਾ ਤੁਸੀਂ ਸਟੇਟਸ ਨਾ ਲਾਓ ਨਾ, ਇਹ ਦੁਸ਼ਮਣੀ ਵਾਲਾ। ਤੁਸੀਂ ਕੰਮ ਉਹ ਕਰੋ ਜਿਹੜਾ ਅੱਲਾ ਦੇ ਰਸੂਲ ਨੇ ਦੱਸਿਆ। ਅੱਲਾ ਤੁਹਾਨੂੰ ਉਸ ਕੰਮ 'ਚ ਇੱਜ਼ਤ ਦੇਗਾ, ਸਟੇਟਸ ਲਾਉਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ। ਨਾ ਮਹਿਰਮ ਦੇ ਨਾਲ ਗੱਲ ਕਰਨੀ ਵੀ ਜਾਇਜ਼ ਨਹੀਂ ਹੈ। ਹਾਂਜੀ, ਇਸ ਤਰ੍ਹਾਂ ਹੀ। ਠੀਕ ਹੈ। ਤੇ ਅਸੀਂ ਕੁਝ ਵੀਡੀਓ ਦੇਖੀਆਂ ਕਿ ਤੁਸੀਂ ਟਿਕਟੋਕ ਤੇ ਲਾਈਵ ਬੈਠੇ ਨਾਮਹਿਰਮ ਔਰਤਾਂ ਦੇ ਨਾਲ ਤੁਸੀਂ ਮੈਚ ਖੇਡ ਰਹੇ ਹੁੰਦੇ। ਅੱਛਾ ਜੀ, ਉਹਦੇ ਵਾਸਤੇ ਇੱਦਾਂ ਸੀ ਕਿ ਮੇਰਾ ਟਿਕਟੋਕ ਨਾ ਮੋਨੀਟਾਈਜ਼ ਨਹੀਂ ਸੀ, ਕਿਉਂਕਿ ਅਸੀਂ ਉਸ ਟਾਈਮ ਟਿਕਟੋਕ ਸ਼ੁਰੂ ਕੀਤੀ ਸੀ ਜਦੋਂ ਟਿਕਟੋਕ ਮੋਨੀਟਾਈਜ਼ ਨਹੀਂ ਸੀ। ਠੀਕ ਹੋ ਗਿਆ। ਤੇ ਉਹ ਸਾਡਾ ਲਾਈਵ ਦਾ ਕੋਈ ਨਾ ਆਪਣਾ ਅਰਨਿੰਗ ਦਾ ਕੋਈ ਸੋਰਸ ਨਹੀਂ ਸੀ ਹੈ। ਫਿਰ ਅਸੀਂ ਟਿਕਟੋਕ ਨਾ, ਸਾਨੂੰ ਲਾਈਵ ਦਾ ਪਤਾ ਲੱਗਿਆ, ਅਸੀਂ ਲਾਈਵ ਤੇ ਆਏ। ਔਰ ਜਦੋਂ ਲਾਈਵ ਤੇ ਆਏ, ਅਸੀਂ ਦੇਖਿਆ ਵੀ ਸਾਨੂੰ ਬਹੁਤ ਜ਼ਿਆਦਾ ਗਿਫਟਿੰਗ ਹੋਣ ਲੱਗ ਗਈ। ਔਰ ਜਦੋਂ ਸਾਨੂੰ ਮੈਚਾਂ ਦੀ ਰਿਕੁਐਸਟ ਆਉਂਦੀ ਹੁੰਦੀ ਸੀ, ਅਸੀਂ ਐਕਸੈਪਟ ਕੀਤਾ ਤੇ ਅੱਗੇ ਕੁੜੀਆਂ ਬੈਠੀਆਂ ਹੁੰਦੀਆਂ ਸੀ। ਔਰ ਅੱਜ ਤੱਕ ਮੈਂ ਟਿਕਟੋਕ ਤੇ ਪਨਿਸ਼ਮੈਂਟ ਕੀਤੀ ਹੋਣੀ ਆ, ਸਿੰਪਲ ਜੀ ਪਨਿਸ਼ਮੈਂਟ ਹੁੰਦੀ ਸਾਡੀ ਵੀ ਇੱਥੇ ਬਲੈਕ ਉਹ ਰੰਗ ਜਿਹਾ ਲਾ ਲਿਆ ਇਸ ਤਰ੍ਹਾਂ। ਤੇ ਜਿੰਨੀਆਂ ਕੁੜੀਆਂ ਨਾਲ ਮੈਂ ਮੈਚ ਖੇਡੇ ਆ, ਅੱਜ ਤੱਕ ਕੋਈ ਮੇਰੀ ਵੀਡੀਓ ਜਿਹਦੇ ਵਿੱਚ ਮੈਂ ਭੈਣਾ ਹੀ ਸਮਝਿਆ ਸਾਰਿਆਂ ਨੂੰ। ਚਲੋ ਹਾਂਜੀ, ਪਨਿਸ਼ਮੈਂਟ ਇੱਕ ਬਾਅਦ ਦੀ ਗੱਲ ਹੈ। ਸਾਡਾ ਦੀਨ ਇਸ ਚੀਜ਼ ਦੀ ਇਜਾਜ਼ਤ
ਦਿੰਦਾ ਸੀ ਨਾ ਮਹਿਰਮ ਨਾਲ ਬਹਿ ਕੇ 5 ਮਿੰਟ ਦਾ ਮੈਚ ਖੇਲ? ਗਲਤ ਸੀ, ਬਿਲਕੁਲ ਗਲਤ ਸੀ ਉਹ ਮੈਂ ਉਸ ਤੋਂ ਬਾਅਦ ਉਹ ਤਕਰੀਬਨ ਇੱਕ ਲਿਮਿਟ 'ਚ ਮੈਂ ਲਾਈਵ ਕੀਤੀ ਹੈ 2 ਤੋਂ 4 ਮਹੀਨੇ। ਹੁਣ ਤੁਸੀਂ ਵੇਖਿਆ ਹੋਣਾ 3 ਮਹੀਨੇ ਤੋਂ ਮੇਰੀ ਕੋਈ ਲਾਈਵ ਨਹੀਂ ਸ਼ੋਅ ਹੋ ਰਹੀ ਟਿਕਟੋਕ ਤੇ, ਇਸ ਤਰ੍ਹਾਂ ਦਾ ਸਾਰਾ ਸਿਸਟਮ। ਨਹੀਂ ਤੇ ਫਿਰ ਲਾਈਵ ਬੰਦ ਕਰਨੇ ਦਾ ਕਿਸੇ ਰੀਜ਼ਨ? ਉਹ ਦੱਸਦਾ ਤੁਹਾਨੂੰ ਮੈਂ, ਮੇਰੀ ਕਿਉਂਕਿ ਸੋਸ਼ਲ ਮੀਡੀਆ ਤੋਂ ਇਨਕਮ ਕੋਈ ਨਹੀਂ ਸੀ ਹੈ, ਅਸੀਂ ਲਾਈਵ ਆਏ, ਮੈਨੂੰ ਲਾਈਵ ਤੋਂ ਅਰਨਿੰਗ ਸੀ, ਲੇਕਿਨ ਲਾਈਵ ਤੋਂ ਮੈਨੂੰ ਬਹੁਤ ਅੱਛੇ ਲੋਕ ਵੀ ਮਿਲੇ ਆ, ਠੀਕ ਹੋ ਗਿਆ। ਇਸ ਤਰ੍ਹਾਂ ਹੀ ਲਾਈਵ ਤੇ ਮੈਂ ਇੱਕ ਵਾਰੀ ਬੈਠਾ, ਮੇਰਾ ਗਿਫਟਰ ਸੀ ਰਾਜਪੂਤ ਕੈਲੀਫੋਰਨੀਆ ਦਾ, ਉਹ ਆਇਆ ਮੇਰੇ ਕੋਲ ਤੇ ਉਹ ਮੈਨੂੰ ਕਹਿੰਦਾ ਵੀ ਯਾਰ ਨਾਈਸ ਮੁੰਡਿਆ ਤੂੰ ਸਾਡੇ ਕੋਲ ਕੈਲੀਫੋਰਨੀਆ ਆ ਜਾ। ਮੈਂ ਕਿਹਾ ਵੀ ਨਹੀਂ ਯਾਰ ਮੈਂ ਪਿੰਡ ਛੱਡ ਕੇ ਨਹੀਂ ਆਉਣਾ। ਕਹਿੰਦਾ ਫਿਰ ਸਾਡੇ ਲੈ ਕੋ ਹੁਕਮ। ਮੈਂ ਕਿਹਾ ਯਾਰ ਤੁਸੀਂ ਖੁਦ ਹੀ ਕਰਨਾ। ਉਹਨੇ ਕਿਹਾ ਵੀ ਤੂੰ ਮੌਲਵੀ ਬੰਦਾ ਉਮਰਾ ਕਰਿਆ। ਮੈਂ ਕਿਹਾ ਯਾਰ ਅੱਛਾ ਚਲੋ। ਉਹਨੇ ਮੈਨੂੰ ਕਿਹਾ ਵੀ ਯਾਰ ਤੂੰ ਪੁੱਛ ਕੇ ਮੈਨੂੰ ਦੱਸੀ ਵੀ ਉਮਰੇ ਦੀ ਤੇਰੀ ਨਾ ਟਿਕਟ ਕਿੰਨੇ ਦੀ ਹੁੰਦੀ ਆ। ਤੇ ਉਸ ਟਾਈਮ ਨਾ 2023 ਦੇ 11ਵੇਂ ਮਹੀਨੇ ਮੈਂ ਗਿਆ ਸੀ ਤੇ ਉਹ ਹੈ ਸੀ ਉਮਰੇ ਦਾ ਪੈਕੇਜ ਤਕਰੀਬਨ 2,20,000 ਰੁਪਏ ਦਾ ਨਾ। ਤੇ ਉਹਨੂੰ ਮੈਂ ਦੱਸਿਆ, ਉਹਨੇ ਮੈਨੂੰ ਕਿਹਾ ਆਪਣਾ ਅਕਾਊਂਟ ਨੰਬਰ, ਨਾ ਮੈਨੂੰ ਉਹਦੀ ਤਸਵੀਰ ਦਾ ਪਤਾ, ਠੀਕ ਹੈ ਨਾ ਉਹਦੀ ਮੈਂ ਆਵਾਜ਼ ਸੁਣੀ, ਸਾਡੀ ਚੈਟ ਦੀ ਗੱਲ ਹੋਈ ਆ। ਮੈਨੂੰ ਅਕਾਊਂਟ ਨੰਬਰ ਦਿੱਤਾ, ਉਹਨੇ ਮੈਨੂੰ 5 ਲੱਖ ਰੁਪਏ ਅਕਾਊਂਟ 'ਚ ਪਾ ਦਿੱਤਾ ਵੀ ਨਾਈਸ ਮੁੰਡਿਆ ਇਹ ਸਿਰਫ ਮੇਰੀ ਤੇਰੇ ਨਾਲ ਮੁਹੱਬਤ ਆ, ਮੇਰੀ ਸਾਰੀ ਫੈਮਿਲੀ ਤੇਰੀ ਵੀਡੀਓ ਦੇਖਦੀ ਪਈ। ਲਾਈਵ ਤੇ ਐਸੇ ਅੱਛੇ ਲੋਕ ਵੀ ਮਿਲੇ ਆ, ਠੀਕ ਆ। ਔਰ ਬਕਾਇਆ ਲਾਈਵ ਕਰਦੇ ਹੁੰਦੇ ਸੀ, ਲੇਕਿਨ ਲਾਈਵ ਇੱਕ ਲਿਮਿਟ 'ਚ ਰਹਿ ਕੇ, ਅਲਫਾਜ਼ਾਂ ਦੀ ਅਖਲਾਕੀਅਤ ਦੀ ਇੱਕ ਲਿਮਿਟ ਹੁੰਦੀ ਸਾਡੀ, ਇੱਦਾਂ ਸਾਰਾ ਹਿਸਾਬ ਕਿਤਾਬ ਹੁੰਦਾ। ਨਹੀਂ ਤੇ ਜਿਹੜੀ ਸਾਡੀ ਅੱਜ ਕੱਲ੍ਹ ਦੀ ਜਨਰੇਸ਼ਨ ਆ, ਹਾਂਜੀ ਠੀਕ ਹੈ, ਉਹਨਾਂ ਵਾਸਤੇ ਇੱਕ ਮੌਲਵੀਆਂ ਦਾ ਇੱਕ ਰੁਤਬਾ ਕਿ ਉਹਨਾਂ ਨੇ ਸਾਨੂੰ ਦੀਨ ਸਿਖਾਉਣਾ, ਨਮਾਜ਼ ਪੜ੍ਹਾਉਣੀ, ਸਾਨੂੰ ਕੁਰਾਨ ਪਾਕ ਸਿਖਾਉਣਾ। ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਉਹਨਾਂ ਨੂੰ ਆਹ ਚੀਜ਼ਾਂ ਵੀ ਦਿਖਾਓਗੇ, ਫਿਰ ਉਹਨਾਂ ਤੇ ਕੀ ਇੰਪੈਕਟ ਪਏਗਾ? ਠੀਕ ਹੋ ਗਿਆ। ਅੱਛਾ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਲਾਈਵ ਹੀ ਪੁੱਛੀ ਜਾਂਦੇ ਆ, ਤੁਸੀਂ ਨਹੀਂ ਉਹ ਇਸ ਤੋਂ ਹਟ ਕੇ ਵੀ ਆਵਾਂਗੇ। ਤੁਸੀਂ ਐਸੇ ਹਟ ਕੇ ਵੀ ਆਓ ਨਾ, ਤੁਸੀਂ ਮੈਂ ਦੱਸਦਾ ਮੈਂ ਤੁਸੀਂ ਖਾਮੀਆਂ ਦੇਖ ਰਹੇ ਆ, ਚਲੋ 100 ਖੂਬੀਆਂ ਹੋਣ ਨਾ, ਇੱਕ ਅੱਧੀ ਬੰਦੇ 'ਚ ਹੁੰਦਾ ਹਿਸਾਬ ਕਿਤਾਬ। ਮੈਂ ਤੁਹਾਨੂੰ ਪਹਿਲੇ ਕਿਹਾ ਮੈਂ ਲਾਈਵ ਬਹਿੰਦਾ ਸੀ, ਲਾਈਵ ਗਲਤ ਸੀ ਮੇਰਾ, ਕਿਉਂ ਨਾ ਮਹਿਰਮ ਨਾਲ ਬਹਿਣਾ ਨਹੀਂ ਜਾਇਜ਼ ਹੈਗਾ, ਠੀਕ ਆ। ਲੇਕਿਨ ਉਹਦੇ ਦੇਖੋ ਅਸੀਂ ਆਪਣੇ ਘਰ ਬੈਠੇ ਹੁੰਦੇ ਸੀ, ਕੁੜੀ ਆਪਣੇ ਘਰ ਬੈਠੀ ਹੁੰਦੀ ਸੀ, 1-2 ਹੀ ਕੁੜੀਆਂ ਨਾਲ ਮੇਰੀ ਤੁਸੀਂ ਵੀਡੀਓ ਦੇਖ ਸਕਦੇ ਆ, ਔਰ ਜ਼ਿਆਦਾ ਨਹੀਂ, ਜਿਸ ਤਰ੍ਹਾਂ ਕਿ ਸਾਰਾ ਦਿਨ। ਔਰ ਇੱਕ ਟਾਈਮ ਹੁੰਦਾ ਸੀ ਮੇਰਾ 2-3 ਘੰਟੇ ਲਾਈਵ ਕਰਨ ਦਾ, ਠੀਕ ਹੋ ਗਿਆ। ਇਸ ਤਰ੍ਹਾਂ ਸੂਰਤ ਹਾਲ ਸੀ। ਅਗਰ ਹੁਣ ਤੁਸੀਂ ਇਹਨੂੰ ਆਪਣਾ ਖਾਮੀ ਨੂੰ ਇੱਕ ਸਾਈਡ ਤੇ ਰੱਖ ਕੇ ਥੋੜਾ ਖੂਬੀ ਵੱਲ ਨੂੰ ਆਓਗੇ ਤੇ 100 ਗੱਲਾਂ ਲੱਭਣਗੀਆਂ, ਖਾਮੀ ਤੁਸੀਂ ਇੱਕ ਲੱਭ ਸਕਦੇ ਹੋ। ਚਲੋ ਲਾਈਵ ਤੇ ਆਖਰੀ ਸਵਾਲ, ਹਾਂਜੀ, ਸਾਡੇ ਕੁਝ ਮੁਫਤੀਆਂ ਨੇ ਲਾਈਵ ਦੀ ਕਮਾਈ ਨੂੰ ਹਰਾਮ ਇਕਰਾਰ ਦੇਤਾ ਹੋਇਆ। ਅੱਛਾ, ਮੈਂ ਨਹੀਂ ਕੋਈ ਇਸ ਤਰ੍ਹਾਂ ਦੀ ਵੀਡੀਓ ਦੇਖੀ। ਤੁਹਾਨੂੰ ਦੇਖਣੀ ਚਾਹੀਦੀ ਸੀ ਨਾ, ਕਿਉਂਕਿ ਤੁਸੀਂ ਲਾਈਵ ਤੋਂ ਇਨਕਮ, ਠੀਕ ਹੈ, ਤੁਹਾਨੂੰ ਇਨਕਮ ਆ ਰਹੀ ਸੀ। ਹਾਂਜੀ ਤੇ ਉਹ ਹੁਣ ਸਾਡੇ ਮੁਫਤੀ ਨੇ ਕਹਿਤਾ ਹਰਾਮ ਹੈ, ਠੀਕ ਹੋ ਗਿਆ। ਇਹ ਕਿਹੜੇ ਮੌਲਵੀ ਸਾਹਿਬ ਨੇ ਕਿਹਾ? ਨਾਸਰ ਮਦਨੀ ਸਾਹਿਬ ਨੇ। ਹਾਂਜੀ ਮੈਨੂੰ ਦੱਸ ਦਿਓ, ਜੇ ਤਾਂ ਨਾਸਰ ਮਦਨੀ ਸਾਹਿਬ ਨੇ ਕਿਹਾ ਤੇ ਇਸ ਤੋਂ ਅੱਗੇ ਆਵਾਮ ਹੀ ਇਹਦਾ ਜਵਾਬ ਦੇਗੀ ਕਮੈਂਟਾਂ ਦੇ ਵਿੱਚ, ਮੈਂ ਤਾਂ ਕੁਝ ਨਹੀਂ ਕਹਿ ਸਕਦਾ। ਨਾਸਰ ਮਦਨੀ ਸਾਹਿਬ ਤੇ ਆਪ ਹੁੰਦੇ? ਅੱਛਾ ਆਪ ਲਾਈਵ ਹੁੰਦੇ? ਮੈਂ ਨਹੀਂ ਦੇਖੇ ਕਦੀ। ਅੱਛਾ ਮੈਨੂੰ ਦਿਖਾਇਆ ਤਾਂ ਵੀਡੀਓ ਜਰਾ, ਇਸ ਤੋਂ ਬਾਅਦ ਹੈ ਪੋਡਕਾਸਟ ਤੋਂ ਬਾਅਦ ਮੈਂ ਤੁਹਾਨੂੰ ਵਿਖਾਵਾਂਗਾ। ਮੈਂ ਤਾਂ ਨਾਸਰ ਮਦਨੀ ਸਾਹਿਬ ਦਾ ਫੈਨ ਹੀ ਬੜਾ, ਸਾਡੀ ਮਸਜਿਦ ਚ ਆਉਂਦੇ ਬਿਆਨ ਕਰਦੇ ਆ। ਚਲੋ ਮਾਸ਼ਾਅੱਲਾ। ਤੇ ਭਾਈ ਜਿਹੜਾ ਮੇਰਾ ਨਾ ਪੋਡਕਾਸਟ ਦਾ ਮੇਨ ਹੁੰਦਾ ਮਤਲਬ ਮਕਸਦ ਹੁੰਦਾ ਆਪਣੀ ਮਾਂ ਬੋਲੀ ਪੰਜਾਬੀ, ਇਸ ਤਰ੍ਹਾਂ ਹੀ ਆਪਣਾ ਕਲਚਰ, ਕਿਉਂਕਿ ਤੁਸੀਂ ਉਸ ਚੀਜ਼ ਨੂੰ ਕਰੀਬ ਪ੍ਰੈਜ਼ੈਂਟ ਇਸ ਤਰ੍ਹਾਂ ਹੀ ਕਰਦੇ ਪਏ ਹੋ, ਪ੍ਰਮੋਟ ਕਰ ਰਹੇ ਹੋ ਪੰਜਾਬੀ ਕਲਚਰ ਨੂੰ। ਕਰਦੇ ਜੀ, ਜੇ ਗਾਲ ਖੜਨੀ ਆ ਤੇ ਪੰਜਾਬੀ 'ਚ, ਜੇ ਅਦਬ ਨਾਲ ਇਤਰਾਮ ਨਾਲ ਗੱਲ ਕਰਨੀ ਉਰਦੂ ਦੇ ਵਿੱਚ, ਠੀਕ ਹੋ ਗਿਆ। ਤੇ ਤੁਸੀਂ ਅੱਜ ਕੱਲ੍ਹ ਹਰ ਵੀਡੀਓ 'ਚ ਤੁਹਾਡੀ ਹੁਣ ਤੱਕ 5 ਸਾਲ ਦੇ ਵਿੱਚ ਤੁਹਾਡੀ ਵੀਡੀਓ ਦੇ ਵਿੱਚ ਪੰਜਾਬੀ ਹੁੰਦੀ ਆ। ਦੇਖੋ ਜੀ ਮੈਂ ਨਾ ਤੁਹਾਨੂੰ ਇੱਕ ਦੋ ਗੱਲਾਂ ਜਿਹੜੀਆਂ ਨਾ ਬੰਦੇ ਨੂੰ ਯਾਦ ਰਹਿੰਦੀਆਂ। ਹਾਂਜੀ, ਇੱਕ ਵਾਰੀ ਮੈਨੂੰ ਸਵੇਰ 6 ਵਜੇ ਨਾ ਅਮਰੀਕਾ 'ਚੋਂ ਕਾਲ ਆਈ। ਅੱਛਾ, ਇੱਕ ਪੰਜਾਬੀ ਦੀ ਸਰਦਾਰ ਭਾਈ ਦੀ ਨਾ ਕਾਲ ਆਈ ਤੇ ਮੈਨੂੰ ਕਹਿੰਦਾ ਯਾਰ ਨਾਈਸ ਮੁੰਡਿਆ ਵਲੋਗ ਨਹੀਂ ਅਪਲੋਡ ਕੀਤਾ ਅੱਜ ਦਾ। ਅੱਛਾ, ਮੈਂ ਕਿਹਾ ਜੀ ਜਿਸ ਤਰ੍ਹਾਂ ਬੰਦਾ ਹੁਕਮ ਨਹੀਂ ਲਾਉਂਦਾ ਅਗਲੇ ਨੂੰ, ਥੋੜਾ ਗੁੱਸੇ ਦਾ ਲਹਿਜਾ ਸੀ ਉਹਨਾਂ ਦਾ। ਖੈਰ ਸਰਦਾਰ ਸੀ, ਚੜ੍ਹਦੇ ਪੰਜਾਬ ਤੇ ਸੀ। ਮੈਂ ਤਾਂ ਜਿਹੜਾ ਵੀ ਚੜ੍ਹਦੇ ਪੰਜਾਬ 'ਚੋਂ ਕੋਈ ਆਵੇ ਨਾ ਤੇ ਮੈਂ ਬਹੁਤ ਉਹਨਾਂ ਦੀ ਇੱਜ਼ਤ ਕਰਦਾ, ਬੜਾ ਮੈਨੂੰ ਦਿਲ ਖੁਸ਼ ਹੁੰਦਾ ਮੇਰਾ ਵੀ ਉੱਧਰੋਂ ਕਾਲ ਆਈ ਹੈ। ਮੈਂ ਕਿਹਾ ਜੀ ਸਰਦਾਰ ਸਾਹਿਬ ਮੈਂ ਹੁਣੇ ਵੀਡੀਓ ਅਪਲੋਡ ਕਰਨ ਦਾ, ਵੈਸੇ ਖੈਰੀਅਤ ਸੀ ਬੜੇ ਤੁਸੀਂ? ਕਹਿੰਦਾ ਯਾਰ ਮੈਂ ਨਾ ਮਤਲਬ ਕਿ ਪਿੱਛੋਂ ਇੰਡੀਆ ਦਾ, ਔਰ ਮੇਰੀ ਵਾਈਫ ਵੀ ਇੰਡੀਆ ਦੀ ਆ। ਅਸੀਂ ਨਾ ਸ਼ਾਦੀ ਤੋਂ ਬਾਅਦ ਨਾ ਮੈਂ ਇੱਥੇ ਆ ਗਿਆ ਸੀ ਅਮਰੀਕਾ 'ਚ ਨਾ, ਤੇ ਕਹਿੰਦਾ ਹੁਣ ਨਾ ਬੱਚੇ ਮੇਰੇ ਅੰਗਰੇਜ਼ਾਂ ਦੇ ਸਕੂਲ 'ਚ ਹੀ ਪੜ੍ਹਦੇ ਆ, ਠੀਕ ਆ। ਤੇ ਸ਼ਾਮ ਨੂੰ ਕਹਿੰਦਾ ਜਦੋਂ ਉਹ ਟਿਊਸ਼ਨ ਪੜ੍ਹਦੇ ਫਾਰਗ ਹੁੰਦੇ ਨਾ ਟਿਊਸ਼ਨ ਤੋਂ, ਤੇ ਕਹਿੰਦਾ ਮੈਂ ਸਪੈਸ਼ਲ ਨਾ ਟਿਊਸ਼ਨ ਤੋਂ ਬਾਅਦ ਤੇਰਾ ਵਲੋਗ ਲਾ ਕੇ ਦਿੰਦਾ ਉਹਨਾਂ ਨੂੰ ਵੀ ਇਹ ਦੇਖਣ, ਇਹ ਆਪਣਾ ਪੰਜਾਬੀ ਪਿੱਛੇ ਕਲਚਰ ਯਾਦ ਰੱਖਣ, ਇਹ ਭੁੱਲ ਨਾ ਜਾਣ, ਇੱਦਾਂ ਸਿਸਟਮ ਆ। ਤੇ ਮੈਂ ਸਮਝਦਾ ਵੀ ਇਹ ਜਿਹੜੇ ਹੁਣ ਲੋਕ, ਖੈਰ ਮੈਨੂੰ ਇੱਥੋਂ ਪਾਕਿਸਤਾਨ ਨੂੰ ਵੀ ਕਾਲ ਆਉਂਦੀਆਂ ਨਾ ਲੋਕਾਂ ਦੀਆਂ, ਉਹ ਕਹਿੰਦੇ ਵੀ ਯਾਰ ਨਾਈਸ ਮੁੰਡਿਆ ਸਾਡਾ ਬੜਾ ਦਿਲ ਖੁਸ਼ ਹੁੰਦਾ, ਤੂੰ ਡੇਰਿਆਂ ਜਾ ਕੇ ਖਾਣਾ ਬਣਾਉਂਦਾ, ਤੂੰ ਉਹ ਰੱਖਿਆ ਹੋਇਆ ਪੰਜਾਬੀ ਕਲਚਰ ਨੂੰ, ਤੇ ਇੱਦਾਂ ਹਿਸਾਬ ਆ। ਤੇ ਮੈਂ ਇਹ ਸਮਝਦਾ ਕਿ ਹੁਣ ਲੋਕ ਨਾ ਹੌਲੀ ਹੌਲੀ ਪਿੱਛੇ ਨੂੰ ਆ ਰਹੇ ਆ। ਮੈਂ ਵੇਖ ਰਿਹਾ, ਹਾਲਾਂਕਿ ਮੈਂ ਦੇਸੀ ਘਿਓ ਵੇਚਦਾ ਨਾ, ਮੇਰਾ ਦੇਸੀ ਘਿਓ ਦੀ ਪ੍ਰਾਈਸ ਹਾਈ ਆ, 4500 ਰੁਪਇਆ, ਆਮ 3300-3500 ਚੱਲਦੀ ਪਈ ਹੈ। ਲੋਕੀ ਕਹਿੰਦੇ ਖਾਲਿਸ ਚੀਜ਼ ਲੱਭੇ। ਮੈਂ ਇਹ ਵੇਖ ਰਿਹਾ ਲੋਕਾਂ ਦਾ ਰੁਝਾਨ ਨਾ ਕਿੰਨਾ ਇਸ ਤਰਫ, ਲੋਕ ਕਹਿੰਦੇ ਖਾਲਿਸ ਚੀਜ਼ ਲੱਭੇ। ਹੁਣ ਹੌਲੀ ਹੌਲੀ ਜਿਸ ਤਰ੍ਹਾਂ ਕਿ ਫੈਸਲਾਬਾਦ 'ਚ ਡਾਕਟਰਾਂ ਨੇ ਕਈ ਮੈਨੂੰ ਫੋਨ ਆਏ ਆ,
ਕਹਿੰਦੇ ਯਾਰ ਨਾਈਸ ਮੁੰਡਿਆ ਸਾਨੂੰ ਦੇਸੀ ਘਿਓ ਆਪਣਾ ਸਰੋਂ ਦਾ ਤੇਲ ਪਿੰਡੋਂ ਮੰਗਵਾ ਕੇ ਦੇ। ਮੈਨੂੰ ਪੁੱਛਿਆ ਵੀ ਤੁਹਾਨੂੰ ਕਿਹੜੀ ਲੋੜ ਪੈ ਗਈ? ਕਹਿੰਦਾ ਯਾਰ ਸਾਨੂੰ ਡਾਕਟਰ ਰਿਕਮੈਂਡ ਕਰਦੇ ਆ ਵੀ ਘਰਾਂ 'ਚ ਹੁਣ ਜਿਹੜੀਆਂ ਹਾਂਡੀਆਂ ਉਹ ਆਪਣਾ ਸਰੋਂ ਦੇ ਤੇਲ 'ਚ ਪਕਾਓ। ਇਦਾਂ ਹਿਸਾਬ ਕਿਤਾਬ ਹੋਇਆ ਪਿਆ, ਲੋਕੀ ਆ ਰਹੇ ਆ ਪਿੱਛੇ ਨੂੰ ਹੌਲੀ ਹੌਲੀ। ਤੇ ਹੋਰ ਆਉਣ ਵਾਲੇ ਚੰਦ ਸਾਲਾਂ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਆਪਣੀ ਪੰਜਾਬੀ ਸਕੂਲਾਂ ਵਿੱਚ ਵੀ ਹੋਵੇ? ਦੇਖੋ ਜੀ, ਮੇਰਾ ਤਾਂ ਯਕੀਨ ਮੰਨੋ ਵੀ ਰੂਹ ਰਾਜ਼ੀ ਹੋ ਜਾਏਗੀ ਜੇ ਇਹ ਕੰਮ ਹੋਵੇ ਇਸ ਤਰ੍ਹਾਂ, ਜੇ ਮੇਰੀ ਆਵਾਜ਼ ਅੱਗੇ ਤੱਕ ਪਹੁੰਚੇ। ਠੀਕ ਆ, ਇਹ ਪੰਜਾਬੀ ਇੱਕ ਸ਼ਾਨ ਹੈ, ਯਕੀਨ ਮੰਨੋ। ਅੱਗੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ ਵੀ ਪਿੰਡਾਂ ਥਾਵਾਂ 'ਚੋਂ ਕਿਤੇ ਬਰਾਤ ਜਾਣੀ ਨਾ ਸ਼ਹਿਰਾਂ 'ਚ, ਤੇ ਬਾਬਿਆਂ ਨੇ ਪੂਰੇ ਉੱਤੇ ਪੱਗਾਂ ਬੰਨੀਆਂ, ਇੱਜ਼ਤ ਹੁੰਦੀ ਸੀ, ਮਾਨ ਨਾਲ। ਹੁਣ ਵੀ ਸਾਡੇ ਪਿੰਡ 'ਚ ਤੁਸੀਂ ਦੇਖਦੇ ਹੋਣੇ ਮੇਰੀ ਵੀਡੀਓ 'ਚ ਬਾਬੇ ਹੁੱਕੇ ਤੇ ਬੰਦੇ ਆ, ਤੇ ਹਲੇ ਵੀ ਮੇਰਾ ਹਰ ਵੀਡੀਓ 'ਚ ਹਲੇ ਕਈ ਲੋਕ ਦੇਖ ਕੇ ਕਹਿੰਦੇ ਵੀ ਯਾਰ ਨਾਈਸ ਮੁੰਡਿਆ, ਇਹ ਕਲਿੱਪ ਹਰ ਵੀਡੀਓ 'ਚ ਹੁੰਦਾ ਤੇਰਾ। ਲੇਕਿਨ ਮੈਂ ਉਹ ਮਖਸੂਸ ਕਲਿੱਪ ਬਣਾਏ ਹੋਏ ਆ। ਉਹ ਸ਼ਾਮ ਨੂੰ ਬਾਬੇ ਬੈਠੇ ਹੁੰਦੇ ਹੁੱਕੇ ਤੇ, ਮੈਂ ਉਹਨਾਂ ਦਾ ਇੱਕ ਕਲਿੱਪ ਜ਼ਰੂਰ ਲੈਣਾ ਹੁੰਦਾ, ਔਰ ਉਹਨਾਂ ਨੂੰ ਬਾਜ਼ਕਾਤ ਮੈਂ ਇਕੱਠੇ ਹੋ ਕੇ ਬਣਦਾ। ਕਦੀ ਕੋਈ ਸ਼ੈ ਖਵਾਤੀ ਵੀ ਬਾਬੇ ਖੁਸ਼ ਰਹਿਣ ਯਾਰ, ਇਹ ਉਹ ਸਾਡੇ ਮੇਨ ਬਾਜ਼ਾਰ ਦੀ ਰੌਣਕ ਆ ਬਾਬੇ। ਉਹ ਪਿੰਡ 'ਚ ਮਹਿਮਾਨ ਆਵੇ ਨਾ, ਪਿੰਡ ਆ ਕੇ ਦੇਖ ਕੇ ਖੁਸ਼ ਹੁੰਦਾ ਵੀ ਯਾਰ ਬਾਬੇ ਦੇਖੋ ਹੁੱਕੇ ਤੇ ਬੈਠੇ ਆ, ਰੌਣਕ ਲੱਗੀ ਆ। ਔਰ ਉਹਨਾਂ ਕੋਲ ਬਹਿ ਕੇ ਐਸੀਆਂ ਮਜ਼ੇਦਾਰ ਪੁਰਾਣੀਆਂ ਹਿੰਦੁਸਤਾਨ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਬੰਦਾ ਯਕੀਨ ਮੰਨੋ ਬਹੁਤ ਜ਼ਿਆਦਾ ਬੰਦੇ ਦਾ ਦਿਲ ਖੁਸ਼ ਹੁੰਦਾ। ਜਿਹੜਾ ਪੰਜਾਬ, ਜਿਹੜਾ ਪਿੰਡ ਅੱਜ ਤੋਂ 20 ਸਾਲ ਪਹਿਲੇ ਸੀਗਾ, ਉਹ ਆਪਣੇ ਪਿੰਡਾਂ ਵਿੱਚ ਕਲਚਰ ਸੀਗਾ, ਉਹ ਹਲੇ ਹੈ? ਦੇਖੋ ਜੀ, ਸਾਡੇ ਪਿੰਡ ਦੀ ਜਿਹੜੀ ਗੱਲ ਆ ਨਾ, ਸਾਡੇ ਪਿੰਡ ਦੀ, ਮੈਨੂੰ ਹੁਣ ਇੱਕ ਸਰਦਾਰ ਦੀ ਕਾਲ ਆਈ, ਉਹਨੇ ਕਿਹਾ ਨਾਈਸ ਮੁੰਡਿਆ ਤੂੰ ਰਟਾ ਲਾਇਆ ਹੈ ਜੀ ਸਾਡਾ ਪੰਜਾਬ ਇਦਾਂ ਦਾ। ਕਹਿੰਦਾ ਤੁਹਾਡੇ ਰਿਵਾਜ ਹੈਗਾ ਕਿ ਘਰ ਸਾਲਣ ਪਸੰਦ ਨਹੀਂ ਹੈ ਤੇ ਗੁਆਂਢੀਆਂ ਤੋਂ ਲੈ ਲਓ। ਮੈਂ ਕਿਹਾ ਜੀ ਹੋਰ ਪਤਾ ਨਹੀਂ ਹੈ, ਸਾਡੇ ਹੈਗਾ ਇਹ, ਸਾਡੇ ਵੀ ਹੈਗਾ। ਯਕੀਨ ਮੰਨੋ ਸਾਡੇ ਘਰ ਸਾਲਣ ਨਾ ਪਸੰਦ। ਮੈਂ ਅਕਸਰ ਛੋਟੇ ਭਾਈ ਨੂੰ ਕਹਿੰਦਾ ਵੀ ਯਾ ਅੱਜ ਨਾ ਗੁਆਂਢੀਆਂ ਤੋਂ ਸਾਲਣ ਫੜ ਲਿਆ, ਇਦਾਂ ਸਾਡੇ ਹੈਗਾ। ਤੇ ਪੁਰਾਣਾ ਹਲੇ ਵੀ ਰਿਵਾਜ ਚੱਲਦਾ। ਔਰ ਪਿੰਡਾਂ ਥਾਵਾਂ 'ਚ ਸਾਡੇ ਕੋਲ ਖੁਸ਼ੀ ਗਮੀ ਸਾਰੇ ਇਕੱਠੇ ਹੁੰਦੇ ਆ। ਤੁਹਾਨੂੰ ਦੱਸਾਂ, ਇਹ ਕਈ ਗੱਲਾਂ ਆਉਂਦੀਆਂ, ਜਿਵੇਂ ਸਾਲਣ ਲੈਣ ਤੋਂ ਲੈ ਕੇ ਸਾਡੇ ਜੇ ਪਿੰਡ 'ਚ ਕਿਸੇ ਧੀ ਭੈਣ ਦਾ ਵਿਆਹ ਨਾ, ਤੇ ਜਿਹੜੇ ਜ਼ਿਮੀਂਦਾਰ ਲੋਕ ਆ ਨਾ, ਉਹਨਾਂ ਦੇ ਘਰ ਜਿੱਦਣ ਬਰਾਤ ਹੁੰਦੀ ਹੈ ਨਾ, ਉਹ ਤਕਰੀਬਨ ਜਿੰਨਾ ਵੀ ਦੁੱਧ ਹੁੰਦਾ ਉਹਨਾਂ ਦੇ ਘਰ ਦਿੰਦੇ ਆ। ਹਲੇ ਬੱਚੀ ਦਾ ਵਿਆਹ ਵਾ, ਧੀ ਭੈਣ ਦਾ ਲਿਹਾਜ਼ ਕੀਤਾ ਜਾਂਦਾ। ਤੇ ਭਾਈ ਜੀ, ਅੱਜ ਕੱਲ ਜਿਹੜੇ ਪੰਜਾਬ ਦੇ ਇਸ਼ੂ ਆ, ਜਿਹੜੇ ਅੱਜ ਕੱਲ ਪੰਜਾਬ ਦੇ ਮਸਾਇਲ ਆ, ਅਸੀਂ ਉਹਨਾਂ ਤੇ ਤੁਹਾਡੇ ਅੱਜ ਤੱਕ ਕੋਈ ਵੀਡੀਓ ਨਹੀਂ ਦੇਖੀ। ਕਿਉਂ? ਕਿਹੜੇ ਮਸਾਇਲਾਂ ਤੇ ਜੀ? ਸਭ ਤੋਂ ਵੱਡਾ ਮਸਾਇਲ ਸਾਡੇ ਪੰਜਾਬ ਦਾ ਕਿਸਾਨ, ਉਹਦੇ ਮਸਲੇ ਹੱਲ ਨਹੀਂ ਹੋ ਰਹੇ। ਤੁਸੀਂ ਅੱਜ ਤੱਕ ਉਹਨਾਂ ਤੇ ਨਹੀਂ ਬੋਲੇ। ਇਸ ਤਰ੍ਹਾਂ ਹੀ ਗੱਲ ਆ ਜੀ। ਹੁਣ ਮੈਂ ਦੱਸਦਾ ਜੀ ਕੀ ਸੂਰਤ ਹਾਲ ਆ ਇਹਦੇ 'ਚ ਨਾ। ਅੱਜ ਕੱਲ੍ਹ ਮਤਲਬ ਕਿ ਸਾਡੇ ਜਿਹੜੇ ਪਿੰਡ ਜ਼ਿਮੀਂਦਾਰ ਆ ਨਾ ਜੀ, ਉਹ ਮਤਲਬ ਕਿ ਉਹਨਾਂ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ, ਜਿਸ ਤਰ੍ਹਾਂ ਮੁਰੱਬਿਆਂ ਦੇ ਹਿਸਾਬ ਨਾਲ ਉਹਨਾਂ ਕੋਲ ਹੈਗੀ 1-1 ਕਿੱਲਾ, 2-2 ਕਿੱਲਾ, 3-3 ਕਿੱਲੇ, ਤੇ ਉਹਨਾਂ ਦਾ ਗੁਜ਼ਰ ਬਸਰ ਠੀਕ ਹੋ ਰਿਹਾ। ਸਾਡੇ ਇਸ ਤਰ੍ਹਾਂ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਨਿਜ਼ਾਮ ਮੈਂ ਨਾ ਦੇਖਿਆ, ਨਾ ਹੀ ਮੇਰੇ ਜ਼ਿਹਨ 'ਚ ਆਈ ਆ ਵੀ ਯਾਰ ਇਹਨਾਂ ਤੇ ਇੱਕ ਵੀਡੀਓ ਬਣਾਵਾਂ। ਇਹ ਮਸਾਇਲ ਹੈਗੇ ਆ, ਉਹਨਾਂ ਵਾਸਤੇ ਵੀ ਹੋਣੇ ਆ, ਲੇਕਿਨ ਉਹਨਾਂ ਵਾਸਤੇ ਘੱਟ ਆ, ਤਾਂ ਵਾਸਤੇ ਨਾ ਉਹ ਜ਼ਿਆਦਾ ਸ਼ੋਅ ਨਹੀਂ ਕਰਦੇ ਹੈ, ਇੱਦਾਂ ਹਿਸਾਬ ਆ। ਨਹੀਂ ਤੇ ਹੁਣ ਜਦੋਂ ਇੱਕ ਫਾਰਮਰ ਹੀ ਨਾ ਰਿਹਾ, ਹਾਂਜੀ, ਉਹਨੇ ਕੋਈ ਚੀਜ਼ ਬੀਜੀ ਨਾ, ਇਸ ਤਰ੍ਹਾਂ ਹੀ ਆ। ਪੱਠੇ ਜਾਨਵਰ ਨੂੰ ਪਏਗੇ ਨਹੀਂ, ਜਾਨਵਰ ਦੁੱਧ ਦੇਗਾ ਨਹੀਂ, ਤੇ ਤੁਹਾਡਾ ਦੇਸੀ ਘਿਓ ਕਿੱਥੋਂ ਆਏਗਾ? ਦੇਸੀ ਘਿਓ ਨਹੀਂ, ਇਨਸ਼ਾਅੱਲਾ ਮੈਂ ਹੁਣ ਜਾ ਕੇ, ਹੁਣ ਮੈਨੂੰ ਦੇਖੋ ਤੁਸੀਂ ਦੱਸਿਆ ਅੱਜ, ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਇੱਥੇ ਇੱਕ ਵੀਡੀਓ ਬਣਾਉਣ ਦੀ। ਅਗਰ ਕੋਈ ਕਿਸਾਨਾਂ ਨੂੰ ਮਸਾਇਲ ਹੈ ਤੇ ਮੈਂ ਇਨਸ਼ਾਅੱਲਾ ਜ਼ਰੂਰ ਉਹਨਾਂ ਦੀ ਇੱਕ ਵੀਡੀਓ ਬਣਾਵਾਂ। ਅਸੀਂ ਅਕਸਰ ਦੇਖਦੇ ਹਾਂ ਕਿ ਵੀਡੀਓ ਦੇ ਵਿੱਚ ਤੁਹਾਡੇ ਵਾਲਦ ਸਾਹਿਬ ਦੇ ਨਾਲ ਬਹੁਤ ਮੁਹੱਬਤ ਹੈ। ਹਾਂਜੀ, ਵਾਲਦ ਸਾਹਿਬ ਜਿਹੜੇ ਆ ਨਾ ਜੀ, ਉਹ ਮੇਰਾ ਤੇ ਵਾਲਦ ਸਾਹਿਬ ਦਾ ਕੋਈ ਪਿਓ ਪੋਤਾ ਵਾਲਾ ਨਹੀਂ ਹੈ, ਇੱਕ ਦੋਸਤਾਨਾ ਮਾਹੌਲ ਆ ਹੈ। ਵਾਲਦ ਸਾਹਿਬ ਦਾ ਤੇ ਮੇਰਾ ਖੁੱਲ੍ਹਾ ਮਜ਼ਾਕ ਆ, ਜਿਵੇਂ ਆਪਸ 'ਚ ਨਾ। ਹੁਣ ਸਾਨੂੰ ਲੋਕ ਇਹੀ ਕਹਿੰਦੇ ਆ ਵੀ ਯਾਰ ਐਸਾ, ਮੈਂ ਕੋਈ ਮਜ਼ਾਕ ਕਰਾਂਗਾ, ਲੋਕ ਕਹਿਣਗੇ ਯਾਰ ਆਪਣੇ ਵਾਲਦ ਦੀ ਇੱਜ਼ਤ ਨਹੀਂ ਕਰ, ਲੇਕਿਨ ਉਹ ਇੱਕ ਦੂਸਰੇ ਨਜ਼ਰੀਏ ਨਾਲ ਵੇਖਦੇ। ਲੇਕਿਨ ਸਾਡਾ ਆਪਸ 'ਚ ਪਿਆਰ ਬੜਾ, ਮੇਰਾ ਤੇ ਵਾਲਦ ਸਾਹਿਬ ਦਾ ਨਾ। ਬਸ ਸਾਰਾ ਦਿਨ ਸਾਡਾ ਨਾ ਸ਼ੁਗਲ ਮੇਲੇ 'ਚ ਹੀ ਲੰਘ ਜਾਂਦਾ। ਸਾਨੂੰ ਕੋਈ ਲੋਕ ਦੇਖਦੇ ਆ ਨਾ, ਉਹ ਦੇਖ ਕੇ ਸਮਝਦੇ ਨਹੀਂ ਵੀ ਯਾਰ ਇਹ ਪਿਓ ਪੁੱਤ, ਕਹਿੰਦੇ ਦੋਸਤ ਆ ਆਪਸ, ਸਾਡਾ ਮਾਹੌਲ ਹੀ ਇਵੇਂ ਦਾ। ਜਿਹੜੇ ਦੂਸਰੇ ਲੋਕ ਨੇ ਪਿੰਡ ਦੇ, ਹਾਂਜੀ, ਜਦੋਂ ਇਹ ਤੁਹਾਡੀ ਵੀਡੀਓ ਬਣਦੀ ਹੈ, ਇਹ ਰੈਂਡਮ ਹੁੰਦੀ ਹੈ ਜਾਂ ਕੋਈ ਹਰ ਚੀਜ਼ ਪਲੈਨਡ ਹੁੰਦੀ ਹੈ? ਦੇਖੋ ਜੀ, ਇਹਦੇ 'ਚ ਨਾ ਹੁਣ ਮਤਲਬ ਕਿ ਨਹੀਂ, ਅਸੀਂ ਜਿਵੇਂ ਮਤਲਬ ਮੇਰਾ ਤਾਂ ਹੁਣ ਵਲੋਗ ਹੁੰਦਾ ਹੀ ਇਵੇਂ ਦਾ ਵਾ, ਕੁਛ ਸਟੋਰੀ ਵਾਈਜ਼ ਨਹੀਂ ਹੁੰਦਾ ਵੀ ਸਿੱਧਾ ਹੁੰਦਾ। ਬਾਬਿਆਂ ਕੋਲ ਬੈਠਿਆ, ਬਾਬਿਆਂ ਦਾ ਡੇਰੇ ਰੋਟੀ ਬਣਾਈ, ਡੇਰੇ ਉਹਦਾ ਘਰੋਂ ਗੱਡੀ ਕੱਢੀ ਤੇ ਉਹ ਬਣ ਗਿਆ, ਇੱਦਾਂ ਸਾਰਾ ਹਿਸਾਬ ਕਿਤਾਬ ਆ। ਮਤਲਬ ਕੋਈ ਨਹੀਂ, ਕਦੇ ਇੰਝ ਨਹੀਂ ਹੋਇਆ ਵੀ ਬਾਬਾ ਜੀ ਮੈਂ ਕੈਮਰਾ ਲੈ ਕੇ ਆਵਾਂਗਾ, ਤੁਹਾਨੂੰ ਆਹ ਕਵਾਂਗਾ ਕਿ ਤੁਸੀਂ ਆਹ ਕਰ ਲਿਓ। ਨਾ ਉਹਨਾਂ ਨੂੰ ਸਮਝ ਹੁੰਦੀ ਹੈ ਗੱਲ, ਨਾ ਮੈਂ ਸਮਝਾ ਸਕਦਾ। ਮੈਂ ਸਿੱਧਾ ਕੈਮਰਾ ਵੱਜਦਾ, ਤਾਂ ਹੀ ਮੇਰੀ ਵੀਡੀਓ ਦੇ ਵਿੱਚ ਜ਼ਿਆਦਾ ਨਾ ਮਤਲਬ ਕਿ ਇੱਕ ਪਿਆਰ ਮੁਹੱਬਤ ਦੇ ਅਲਫਾਜ਼ ਹੁੰਦੇ ਆ, ਤਾਂ ਹੀ ਲੋਕ ਜ਼ਿਆਦਾ ਸ਼ੌਕ ਨਾਲ ਦੇਖਦੇ ਆ। ਤੇ ਅਸੀਂ ਅਕਸਰ ਤੁਹਾਡੀ ਵੀਡੀਓ ਵੇਖੀ, ਤੁਸੀਂ ਜਾ ਰਹੇ ਹੁੰਦੇ ਕਦੀ ਕਿਸੇ ਦੀ ਬਰਾਤ ਨਾਲ, ਤੁਸੀਂ ਲੈ ਕੇ ਜਾ ਰਹੇ ਗੱਡੀ ਕਿਸੇ ਦੀ ਬਰਾਤ ਨਾਲ। ਅੱਜ ਕੱਲ੍ਹ ਉਹ ਸ਼ਾਦੀਆਂ 'ਚ ਉਹ ਮਾਹੌਲ, ਉਹ ਇਨਵਾਇਰਮੈਂਟ ਹਲੇ ਵੀ ਹੈ ਪੁਰਾਣਾ? ਦੇਖੋ ਜੀ, ਜਿਹੜਾ ਤਾਂ ਹੈ ਨਾ ਪਿੰਡਾਂ ਥਾਵਾਂ ਦਾ, ਮਤਲਬ ਕਿ ਪਿੰਡੋਂ ਬਰਾਤ ਪਿੰਡ ਜਾਵੇ ਨਾ, ਫਿਰ ਹੈ ਹਿਸਾਬ ਕਿਤਾਬ। ਲੇਕਿਨ ਪਿੰਡਾਂ ਦੇ ਲੋਕ ਵੀ ਹੁਣ ਥੋੜ੍ਹੇ ਅਪਡੇਟ ਹੁੰਦੇ ਜਾਂਦੇ ਆ। ਕਿਵੇਂ ਕਿ ਅੱਗੇ ਪਿੰਡ 'ਚ ਤੰਬੂ ਲੱਗੇ, ਪਿੰਡ ਦੇ ਰਾਜਿਆਂ ਨੇ ਰੋਟੀ ਬਣਾਉਣੀ, ਸਾਰੇ ਪਿੰਡ ਨੇ, ਮਤਲਬ ਬਰਾਤ ਵਾਲਿਆਂ ਨੇ ਖਾਣੀ, ਨਾਲ ਬਾਜਾਣੀ ਪਿੰਡ ਵਾਲਿਆਂ ਨੇ ਵੀ ਖਾਣੀ। ਹੁਣ ਲੋਕ ਨਾ ਮੈਰੀ ਹਾਲਾਂ ਨੂੰ ਨੱਠ ਪਏ ਵੀ ਜ਼ਿਆਦਾ ਖੇਚਲ ਨਾ ਹੋਵੇ ਰੋਟੀ ਬਣਾਉਣ ਦੀ, ਤੇ ਇੱਦਾਂ ਹਿਸਾਬ ਕਿਤਾਬ ਆ। ਲੇਕਿਨ ਮੈਂ ਸਮਝਦਾ ਵੀ ਉਹ ਮੈਰੀ ਹਾਲ ਜਾ ਕੇ ਨਾ, ਵੀ ਸਾਡੇ ਜੋ ਆਪਸ 'ਚ ਪ੍ਰੀਤ ਪਿਆਰ ਜਿਹੜਾ ਸੀ ਨਾ, ਉਹ ਮੁੱਕਦਾ ਜਾ ਰਿਹਾ ਹੌਲੀ। ਵੀ ਕੋਸ਼ਿਸ਼ ਇਹੀ ਕਰਨੀ ਚਾਹੀਦੀ ਵੀ ਪਿੰਡ 'ਚ ਤੰਬੂ ਲੱਗਣ, ਉਹ ਰੋਟੀ ਬਚ ਵੀ ਜਾਂਦੀ ਆ, ਗਰੀਬ ਗੁਰਬਾ ਸਾਰਿਆਂ 'ਚ ਨਾ ਵੰਡ ਹੋ ਜਾਂਦੀ ਹੈ, ਬਰਕਤ ਬਹੁਤ ਹੁੰਦੀ ਹੈ। ਤੇ
ਇਹ ਵਾਪਸ ਕੌਣ ਲੈ ਕੇ ਆਏਗਾ? ਇਹ ਵਾਪਸ ਅਸੀਂ ਲੈ ਕੇ ਆਣਾ ਜੀ। ਆਪਾਂ ਇਹਦੇ ਤੇ ਕੰਮ ਕਰ ਰਹੇ, ਅਸੀਂ ਕਰ ਰਹੇ ਹਾਂ। ਦੇਖੋ ਜੀ, ਸਾਡੀ ਪੂਰੀ ਕੋਸ਼ਿਸ਼ ਆ ਕਿ ਇਹ ਦੇਖੋ, ਮੈਂ ਅਕਸਰ ਨਾ ਪਿੰਡੇ ਕਹਿੰਦਾ ਹੁੰਦਾ ਗੱਲ ਨਾ ਵੀ ਹੁਣ 2025 ਆ ਨਾ, 2050 ਤੱਕ ਜੇ ਮੇਰੀ ਜ਼ਿੰਦਗੀ ਰਹੀ, ਮੈਂ ਜਿੰਦਾ ਰਿਹਾ, ਫਿਰ ਤਾਂ ਦੇਖਾਂਗਾ, ਠੀਕ ਆ। ਨਹੀਂ ਤਾਂ ਇੱਕ ਆਉਣ ਵਾਲੀ ਨਸਲ ਦੇਖੇਗੀ ਇਹ ਨਾ, ਕਿਉਂਕਿ ਸਾਰਾ ਮੇਰੀ ਇਹ ਜਿਹੜੀ ਵਲੋਗ ਆ ਸਾਰੇ ਸੇਵ ਰਹਿਣਗੇ। ਇਹ ਆਉਣ ਵਾਲੀ ਨਸਲ ਦੇਖੇਗੀ ਵੀ ਸਾਡਾ ਪਿੰਡ ਇਵੇਂ ਦਾ ਹੁੰਦਾ ਸੀ, ਪੁਰਾਣਾ ਕਲਚਰ ਇਵੇਂ ਦਾ ਹੁੰਦਾ। ਹੁਣ ਅਸੀਂ ਬਾਬਿਆਂ ਕੋਲ ਪੁੱਛੀਏ ਨਾ 1991-92 ਸਾਡਾ ਪਿੰਡ ਕਿਵੇਂ ਦਾ ਸੀ, ਕੀ ਹੁੰਦਾ ਸੀ ਆਪਸ 'ਚ, ਵਿਆਹ ਕਿਵੇਂ ਹੁੰਦੇ ਸੀ, ਉਹ ਸਿਰਫ ਮੂੰਹ ਜ਼ਬਾਨੀ ਦੱਸ ਸਕਦੇ ਆ, ਉਹ ਸਾਨੂੰ ਦਿਖਾ ਨਹੀਂ ਸਕਦੇ। ਲੇਕਿਨ ਜੋ 2050 ਆਏਗਾ ਨਾ, 2050 ਦੇ ਵਿੱਚ ਕੋਈ ਨਵੀਂ ਪੋਜ ਪੁੱਛੇਗੀ ਨਾ 2025 ਸਾਡਾ ਪਿੰਡ ਕਿਵੇਂ ਦਾ ਸੀ, ਤੇ ਮੈਂ ਸਮਝਦਾ ਲੋਕੀ ਕਹਿਣਗੇ ਵੀ ਨਾਈਸ ਮੁੰਡੇ ਦਾ, ਤੁਸੀਂ ਸਰਚ ਕਰਕੇ ਵੇਖ ਸਕਦੇ ਬੈਠੇ ਆ। ਤੇ ਭਾਜੀ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਜੈਨਜ਼ੀ ਕਹਿੰਦੇ ਅੱਜ ਕੱਲ, ਇਹ ਅੱਜ ਕੱਲ ਆਪਣੇ ਬਜ਼ੁਰਗਾਂ ਕੋ ਨਹੀਂ ਬਹਿ ਰਹੇ। ਇਹ ਜੇ ਨਹੀਂ ਬਹਿ ਰਹੇ ਨਾ, ਇਹ ਘਾਟੇ 'ਚ ਆ। ਯਕੀਨ ਮੰਨੋ, ਇਹਨਾਂ ਬਜ਼ੁਰਗਾਂ ਕੋਲ ਮੈਂ ਬਹਿੰਦਾ ਨਾ, ਮੈਂ ਉਹਨਾਂ ਦੀਆਂ ਗੱਲਾਂ ਸੁਣਦਾ, ਯਕੀਨ ਮੰਨੋ ਐਸੇ ਤਜਰਬੇ ਜ਼ਿੰਦਗੀ ਦੇ ਲੱਭਦੇ ਆ। ਉਹਨਾਂ ਕੋਲ ਆਪਸ 'ਚ ਪਿਆਰ ਮੁਹੱਬਤ ਹੀ ਲੱਭਦਾ ਤੁਹਾਨੂੰ ਨਾ, ਬਜ਼ੁਰਗਾਂ ਕੋਲ ਬਹਿ ਕੇ। ਉਹ ਤੁਹਾਨੂੰ ਜ਼ਿੰਦਗੀ ਦੇ ਮਾਮਲਾ ਦਿਖਾਉਂਦੇ ਆ। ਲੇਕਿਨ ਮੈਂ ਇਹ ਸਮਝਦਾ ਵੀ ਨੌਜਵਾਨ ਨਸਲ ਨੂੰ ਨਾ ਆਪਣੇ ਵੱਡਿਆਂ ਬਜ਼ੁਰਗਾਂ ਕੋਲ ਬਹਿਣਾ ਚਾਹੀਦਾ। ਲੇਕਿਨ ਇਹ ਨੌਜਵਾਨ ਨਸਲ ਸਮਝਦੀ ਆ ਵੀ ਨਹੀਂ ਜੀ, ਜੋ ਅਸੀਂ ਆ ਉਹ ਕੋਈ ਵੀ ਨਹੀਂ ਹੈ, ਸਾਰਾ ਨਿਜ਼ਾਮ ਆ, ਜਜ਼ਬਾਤੀ ਨਿਜ਼ਾਮ ਆ, ਉਹ ਆਪਣੇ ਵਾਸਤੇ ਇਹ ਸਰਾਸਰ ਗਲਤ ਕਰ ਰਹੇ ਆ। ਉਹਨਾਂ ਦੀ ਆਉਣ ਵਾਲੀ ਜ਼ਿੰਦਗੀ 'ਚ ਨਾ ਇਹਨਾਂ ਵਾਸਤੇ ਬਹੁਤ ਮੁਸ਼ਕਲਾਤ ਹੋਣਗੀਆਂ। ਇਹਦੇ ਵਿੱਚ ਸੋਸ਼ਲ ਮੀਡੀਆ ਦਾ ਕਿੰਨਾ ਕੁ ਕਸੂਰ ਆ? ਇਹਦੇ 'ਚ ਮੈਂ ਸਮਝਦਾ ਵੀ 100 ਚੋਂ 60% ਕਸੂਰ ਹੀ ਸੋਸ਼ਲ ਮੀਡੀਆ ਦਾ। ਕਿਉਂ? ਦੇਖੋ ਜੀ, ਮੈਂ ਵਲੋਗ ਬਣਾਉਂਦਾ, ਦੇਖੋ ਮੈਂ ਵਲੋਗ 'ਚ ਕੋਸ਼ਿਸ਼ ਕਰਦਾ ਵੀ ਜੋ ਅੱਛੀ ਤੋਂ ਅੱਛੀ ਚੀਜ਼ ਆ ਨਾ ਉਹ ਦਿਖਾ ਸਕਾਂ। ਅੱਜ ਤੱਕ ਮੇਰੇ ਵਲੋਗ 'ਚ ਤੁਸੀਂ ਨਾ ਮਹਿਰਮ ਪਿੰਡ ਥਾਂ ਦੀ ਕੋਈ ਧੀ ਭੈਣ ਨਹੀਂ ਦੇਖੀ ਹੋਣੀ, ਠੀਕ ਆ। ਮੇਰਾ ਵਲੋਗ ਐਸਾ ਵਾ, ਤੁਸੀਂ ਫੈਮਿਲੀ 'ਚ ਬਹਿ ਕੇ ਦੇਖ ਸਕਦੇ ਆ। ਇਹਦੇ 'ਚ ਕੋਈ ਕਿਸੇ ਕਿਸਮ ਦੀ ਨਾ ਤੁਹਾਨੂੰ ਗੈਰ ਜ਼ਰੂਰੀ ਉਹ ਗੱਲ ਨਜ਼ਰ ਨਹੀਂ ਆਉਂਦੀ, ਠੀਕ ਆ। ਔਰ ਬਾਅਦ ਮੈਂ ਵਲੋਗ ਕਲਿੱਪ ਰਿਕਾਰਡ ਕਰਨ ਤੋਂ ਬਾਅਦ ਜਦੋਂ ਅਸੀਂ ਐਡਿਟ ਕਰਦੇ ਹਾਂ ਤਾਂ ਦੇਖਦੇ ਹਾਂ ਵੀ ਯਾਰ ਕੋਈ ਕਿਸੇ ਕਿਸਮ ਦਾ ਸੀਨ ਤੇ ਨਹੀਂ, ਕਿਉਂਕਿ ਘਰਾਂ 'ਚ ਮਾਵਾਂ ਭੈਣਾਂ ਬਹਿ ਕੇ ਸਾਡੇ ਵਲੋਗ ਦੇਖਦੀਆਂ, ਇੱਦਾਂ ਹਿਸਾਬ ਕਿਤਾਬ ਆ। ਤੇ ਬਕਾਇਆ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜੀ। ਹੁਣ ਜਿਸ ਤਰ੍ਹਾਂ ਕਿ ਮੇਰੇ ਵਲੋਗ ਦਾ ਐਂਡ ਹੁੰਦਾ, ਮੈਂ ਨਮਾਜ਼ ਦੇ ਟਾਈਮ ਨਮਾਜ਼ ਦਿਖਾਉਂਦਾ ਵੀ ਚਲੋ ਯਾਰ ਸਾਡੀ ਵਜ੍ਹਾ ਤੋਂ ਕੋਈ ਬੰਦਾ ਨਮਾਜ਼ੀ ਭਰੇਜ਼ੀ ਬਣ ਜਾਵੇ, ਠੀਕ ਆ। ਇੱਕ ਅਸੀਂ ਪੈਗਾਮ, ਸਾਡਾ ਹੱਕ ਆ, ਸੋਸ਼ਲ ਮੀਡੀਆ ਪਾਵਰ ਆ, ਸਾਨੂੰ ਆਵਾਮ ਦੇਖਦੀ ਆ ਵੀ ਆਪਣਾ ਪੈਗਾਮ ਲੋਕਾਂ ਤੱਕ ਪਹੁੰਚਾਈਏ। ਔਰ ਯਕੀਨ ਮੰਨੋ, ਮੈਂ ਕਈ ਵਾਰੀ ਬੰਦਿਆਂ ਨੇ ਮੈਨੂੰ ਕਾਲਾਂ ਆਈਆਂ, ਉਹ ਕਹਿੰਦੇ ਇਮਰਾਨ ਭਾਈ ਅਸੀਂ ਨਮਾਜ਼ ਨਹੀਂ ਪੜ੍ਹਦੇ ਹੁੰਦੇ ਜੀ, ਅਸੀਂ ਵੇਖ ਨਾ ਵੀ ਯਾਰ ਕੁਛ ਨਹੀਂ ਹੁੰਦਾ, 10 ਮਿੰਟ ਦੀ ਗੱਲ ਆ, ਨਮਾਜ਼ ਪੜ੍ਹ ਲਈ। ਕਈ ਬੰਦਿਆਂ ਨੂੰ ਮੈਂ ਐਸੀਆਂ ਗੱਲਾਂ ਵੇਖੀਆਂ ਤੇ ਮੈਂ ਖੁਦ ਬੜਾ ਹੈਰਾਨ। ਔਰ ਮੇਰੇ ਵਲੋਗ ਦਾ ਐਂਡ ਵੀ ਇਹ ਹੁੰਦਾ, ਲੈ ਵੀ ਮਿੱਤਰੋ ਅੱਜ ਵਾਸਤੇ ਇੰਨਾ ਹੀ, ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ, ਪਾਕਿਸਤਾਨ ਜ਼ਿੰਦਾਬਾਦ। ਤੇ ਭਾਜੀ ਤੁਸੀਂ ਗੱਲ ਕੀਤੀ ਕਿ ਪਿੰਡਾਂ ਵਾਲੇ ਨਾ ਅਪਗ੍ਰੇਡ ਹੋ ਰਹੇ ਆ, ਤੇ ਚਲੋ ਇਹ ਇੱਕ ਇਨਸਾਨ ਦਾ ਨਾ ਇੱਕ ਅਸੂਲ ਆ, ਜ਼ਿੰਦਗੀ ਦੇ ਨਾਲ ਬੰਦੇ ਨੂੰ ਅਪਗ੍ਰੇਡ ਹੋਣਾ ਚਾਹੀਦਾ। ਜੋ ਦੌਰ ਚੱਲਦਾ ਹੋਵੇ ਉਹਦੇ ਨਾਲ ਬੰਦੇ ਨੂੰ ਚੱਲਣਾ ਚਾਹੀਦਾ। ਮਗਰ ਇਹ ਤਾਂ ਨਹੀਂ ਬੰਦੇ ਨੂੰ ਆਪਣੀ ਪਹਿਚਾਣ, ਆਪਣਾ ਲਿਬਾਸ, ਆਪਣੀ ਬੋਲੀ ਤੇ ਬੰਦੇ ਨੂੰ ਨਹੀਂ ਨਾ ਭੁੱਲਣੀ ਚਾਹੀਦੀ। ਇੱਦਾਂ ਹੀ ਗੱਲ ਆ ਭਾਜੀ, ਇੱਦਾਂ ਹੀ ਬਿਲਕੁਲ ਤੁਸੀਂ ਸਹੀ ਕਿਹਾ ਵੀ ਅਪਡੇਟ ਹੋਣਾ ਚਾਹੀਦਾ। ਦੇਖੋ ਜੀ, ਹੁਣ ਮੈਂ ਤੁਹਾਨੂੰ ਦੱਸਦਾ, ਇਹ ਪਹਿਲੇ ਦੌਰ 'ਚ ਛੋਟਾ ਮੋਬਾਈਲ ਸੀ, ਠੀਕ ਆ। ਦੇਖੋ ਹੁਣ ਮਤਲਬ ਕਿ ਵੱਡਾ ਮੋਬਾਈਲ ਆਇਆ, ਇਹ 'ਚ ਫਾਇਦੇ ਵੀ ਕਈ ਆਏ ਆ, ਠੀਕ ਆ। ਲੇਕਿਨ ਅਸੀਂ ਫਾਇਦੇ ਲੈਂਦੇ ਅਸੀਂ ਉਹ ਪਿਛਲੇ ਦੌਰ ਨੂੰ ਨਾ ਭੁੱਲ ਜਾਈਏ, ਉਹ ਆਪਣਾ ਫਾਇਦੇ ਲੈਂਦੇ ਨੋਕੀਆ ਨੂੰ ਨਾ ਭੁੱਲ ਜਾਈਏ। ਹੁਣ ਤੁਹਾਨੂੰ ਦੱਸਦਾ, ਜਿੱਥੇ ਇਹ ਨੋਕੀਆ ਕੰਮ ਕਰਦਾ ਨਾ ਜੀ, ਉੱਥੇ ਆਈਫੋਨ ਕੰਮ ਕੋਈ ਨਹੀਂ ਕਰਦਾ। ਉਹ ਸਿਆਣੇ ਜਿਵੇਂ ਕਹਿੰਦੇ ਵੀ ਸਿਗਨਲ ਜ਼ਿਆਦਾ ਖਿੱਚਦਾ, ਇੱਦਾਂ ਹੀ ਆ। ਅਸੀਂ ਫਾਇਦੇ ਲੈਂਦੇ ਅਸੀਂ ਨੁਕਸਾਨ 'ਚ ਨਾ ਚੱਲ ਜਾਈਏ। ਇਸ ਲਈ ਸਾਨੂੰ ਦੋਨੇ ਚੀਜ਼ਾਂ ਨਾਲ ਲੈ ਕੇ ਚੱਲਣੀਆਂ ਚਾਹੀਦੀਆਂ, ਅਗਲਾ ਦੌਰ ਵੀ ਪਿਛਲਾ ਦੌਰ। ਹੋਟਲ ਪੰਜਾਬ ਦਾ ਅੱਛਾ ਹੈਗਾ ਪੰਜਾਬ 'ਚ, ਤੇ ਉੱਥੇ ਪੰਜਾਬੀ ਬੈਨ। ਦੱਸੋ ਜੀ, ਇਹ ਤਾਂ ਫਿਰ ਸਰਾਸਰ ਉਹ ਲੋਕ ਜਾਹਲ ਆ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਠੀਕ ਹੋ ਗਿਆ। ਪੰਜਾਬੀ ਦੇਖੋ, ਪੰਜਾਬੀ ਸਾਡੀ ਸ਼ਾਨ ਆ। ਮੈਂ ਹੁਣ ਤੁਹਾਨੂੰ ਦੱਸਾਂ, ਮੈਂ ਦੇਖੋ ਸ਼ਹਿਰੀ ਆ, ਸਾਡੇ ਭਾਈ ਆ ਪੰਜਾਬੀ, ਮਤਲਬ ਇਹਦੇ 'ਚ ਸ਼ਹਿਰੀ ਮਾਹੌਲ ਤੇ ਪਿੰਡਾਂ ਦੇ ਮਾਹੌਲ ਦੋਨਾਂ ਇਕੱਠਾ ਹੋ ਜਾਂਦਾ, ਠੀਕ ਆ। ਅਸੀਂ ਇਹ ਨਹੀਂ, ਲੇਕਿਨ ਇਹ ਚੀਜ਼ ਬਹੁਤ ਗਲਤ ਆ ਵੀ ਹੋਟਲ 'ਚ ਜਾ ਕੇ ਪੰਜਾਬੀ ਨਹੀਂ ਦੇਖੋ ਜੀ, ਜਿਸ ਤਰ੍ਹਾਂ ਸਾਡੀ ਕੌਮੀ ਜ਼ਬਾਨ ਉਰਦੂ ਆ ਨਾ ਜੀ, ਪੰਜਾਬੀ ਵੀ ਇੱਕ ਸਾਡੀ ਮਤਲਬ ਕਿ ਇੱਕ ਮਾਂ ਬੋਲੀ ਜ਼ਬਾਨ ਆ। ਦੇਖੋ ਪੰਜਾਬੀ ਬੋਲਦਾ, ਮੂੰਹ ਭਰਦਾ ਬੰਦੇ ਦਾ ਪੂਰਾ। ਦੇਖੋ ਪੰਜਾਬੀ 'ਚ ਖੜਕ ਕੇ ਬੰਦਾ ਬੋਲਿਆ ਹੋਵੇ ਨਾ, ਤੇ ਅੱਗੇ 4 ਬੰਦੇ ਵੀ ਖਲੋਤੇ ਹੋਣ ਤਾਂ ਬੰਦਾ ਡਰ ਜਾਂਦਾ। ਪੰਜਾਬੀ ਪੂਰੀ ਸ਼ਾਨ ਵਾਲੀ ਬੋਲੀ ਹੈ, ਤੇ ਬਿਲਕੁਲ ਗਲਤ ਆ ਜੀ ਜੇ ਇਵੇਂ ਦਾ ਕੋਈ ਸਿਸਟਮ ਚੱਲਦਾ। ਤੇ ਮੈਂ ਤਾਂ ਸਮਝਦਾ ਸਰਾਸਰ ਜ਼ਿਆਦਤੀ ਆ। ਮੇਰਾ ਸਾਰਾ ਦਿਨ ਮਸਰੂਫ ਰਹਿੰਦਾ। ਮੈਂ ਆਪਣਾ ਵਲੋਗ ਵੀ ਬਹੁਤ ਮੁਸ਼ਕਿਲ ਵਕਤ 'ਚ ਨਾ ਰਿਕਾਰਡ ਕਰਦਾ, ਠੀਕ ਹੋ ਗਿਆ। ਸਾਰਾ ਸੁਬਾਹ ਨਮਾਜ਼ ਤੋਂ ਬਾਅਦ ਤੋਂ ਲੈ ਕੇ ਨਾ ਇਸ਼ਾ ਟਾਈਮ ਤੱਕ ਸਾਰਾ ਦਿਨ ਮੇਰਾ ਹੁਣ ਮੈਂ ਇਕੱਲਾ ਬੰਦਾ, ਵੀਡੀਓ ਬਣਾਉਣੀ ਵੀ ਖੁਦ ਹੁੰਦੀ ਆ, ਐਡਿਟ ਵੀ ਖੁਦ ਕਰਨੀ ਆ, ਦੇਸੀ ਘਿਓ ਦੇ ਆਰਡਰ ਵੀ ਖੁਦ ਲੈਣੇ ਹੁੰਦੇ ਆ, ਖੁਦ ਹੀ ਡਿਲੀਵਰ ਕਰਨੇ ਹੁੰਦੇ ਆ, ਖੁਦ ਹੀ ਲੈ ਕੇ ਆਉਣਾ ਹੁੰਦਾ, ਕੱਢਣ ਕਢਾਉਣਾ ਸਿਸਟਮ ਸਾਰਾ ਦਿਨ ਮੇਰਾ ਮਸਰੂਫ ਰਹਿੰਦਾ। ਮੈਂ ਸੋਸ਼ਲ ਮੀਡੀਆ 'ਤੇ ਨਾ ਲੋਕੀ ਤਾਂ ਕਹਿੰਦੇ ਵੀ ਨਾਈਸ ਮੁੰਡਾ ਅਟੈਚ ਹੋਏਗਾ, ਨਾ ਮੈਂ ਬਹੁਤ ਦੂਰ ਹਾਂ। ਮੈਂ ਕਦੀ ਖਬਰਾਂ ਨਹੀਂ ਦੇਖੀਆਂ, ਐਸਾ ਨਿਜ਼ਾਮ ਤੋਂ ਮੈਂ ਬਹੁਤ ਦੂਰ ਹਾਂ। ਅੱਜ ਤੁਸੀਂ ਦੱਸਿਆ ਤੇ ਮੈਨੂੰ ਪਤਾ ਲੱਗਿਆ ਵੀ ਐਸਾ ਸਾਡੇ ਪਾਕਿਸਤਾਨ 'ਚ ਵੀ ਮਾਹੌਲ ਚੱਲ ਰਿਹਾ। ਪਾਕਿਸਤਾਨ 'ਚ ਵੀ ਤੇ ਪੰਜਾਬ 'ਚ ਐਜ਼ ਅ ਪੰਜਾਬੀ ਤੁਹਾਡਾ ਇਹ ਫਰਜ਼ ਬਣਦਾ ਕਿ ਨਹੀਂ ਬਣਦਾ? ਨਹੀਂ, ਬਿਲਕੁਲ ਬਣਦਾ ਜੀ। ਮੇਰਾ ਫਰਜ਼ ਬਣਦਾ ਵੀ ਅਗਰ ਇਸ ਤਰ੍ਹਾਂ ਦਾ ਕੰਮ ਹੋ ਰਿਹਾ, ਮੈਂ ਆਪਣੀ ਆਵਾਜ਼ ਹਕੂਮਤ ਤੱਕ ਪਹੁੰਚਾਵਾਂ ਵੀ ਨਹੀਂ ਯਾਰ ਇਹ ਚੀਜ਼ ਗਲਤ ਹੈ, ਇਹ ਸਰਾਸਰ ਪੰਜਾਬੀਆਂ ਨਾਲ ਜ਼ਿਆਦਤੀ ਹੋ ਰਹੀ ਹੈ। ਤੇ ਭਾਜੀ ਕੋਈ ਐਸਾ ਕੰਟੈਂਟ ਕ੍ਰੀਏਟਰ ਕਿਤੇ ਤੋਂ ਤੁਸੀਂ ਇੰਸਪਾਇਰ ਹੋਏ ਹੋ ਕਿ ਯਾਰ ਮੈਂ
ਮੈਂ ਵੀ ਸਟਾਰਟ ਕਰਨਾ? ਹਾਲ ਦੀ ਘੜੀ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਕਹਿੰਦੇ ਨੇ ਵੀ ਹਰ ਬੰਦੇ 'ਚ ਕੋਈ ਖੂਬੀਆਂ ਵੀ ਹੁੰਦੀਆਂ ਕੋਈ ਖਾਮੀਆਂ ਵੀ ਹੁੰਦੀਆਂ। ਹਾਂਜੀ ਬੇਸ਼ੱਕ। ਮੈਂ ਜਿਹੜੇ ਆਹ ਫੈਮਿਲੀ ਵਾਲਾ ਮਾਹੌਲ ਆ ਨਾ ਜੀ, ਜਿਹੜੇ ਲੋਕ ਫੈਮਿਲੀ ਦਿਖਾਉਂਦੇ ਆ ਵਿੱਚ, ਮੈਂ ਇਸ ਤੋਂ ਬਹੁਤ ਜ਼ਿਆਦਾ ਚਾਲੂ ਹਾਂ। ਸਰਾਸਰ ਗਲਤ ਆ, ਬੇਹਯਾਈ। ਇੱਕ ਜਿਵੇਂ ਹੁਣ ਨਾ ਮੈਂ ਦੱਸਦਾ, ਹੁਣ ਅਸੀਂ ਵੀ ਵਲੋਗ ਬਣਾਉਂਦੇ, ਹੋਰ ਲੋਕੀ ਵੀ, ਕਈ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਵਲੋਗ ਬਣਾਉਂਦੇ, ਲੇਕਿਨ ਹੁਣ ਲੋਕਾਂ ਨੂੰ ਵਲੋਗ ਦੇ ਨਾਂ 'ਤੇ ਗੁੱਸਾ ਚੜ੍ਹਦਾ। ਲੇਕਿਨ ਉਹਨਾਂ ਨੇ ਵਲੋਗ ਨੂੰ ਨਾ ਇੱਕ ਗਲਤ ਸਾਈਡ 'ਤੇ ਲੈ ਗਏ ਆ ਵੀ ਫੈਮਲੀਆਂ ਦਿਖਾਣੇ ਵਲੋਗ ਆ। ਨਹੀਂ ਯਾਰ, ਵਲੋਗ ਹੋਰ ਕਿਸਮ ਦੇ ਵੀ ਹੁੰਦੇ ਆ। ਤੁਸੀਂ ਆਓ ਦੇਖੋ, ਕਈ ਲੋਕ ਆ ਮੇਰੇ ਜੈਸੇ ਵਲੋਗ ਬਣਾਉਂਦੇ ਆ, ਫੈਮਲੀ ਆਪਣੇ ਨਹੀਂ ਸ਼ੋਅ, ਖਾਨਦਾਨੀ ਬੰਦੇ ਆ, ਮਤਲਬ ਕਿ ਹੈ ਐਸੇ ਲੋਕ ਵੀ। ਇਸ ਤਰ੍ਹਾਂ ਸਾਰੀ ਸੂਰਤ ਹਾਲ ਆ। ਮੈਂ ਉਸ ਚੀਜ਼ ਤੋਂ ਬਹੁਤ ਚਾਲੂ ਹਾਂ, ਫੈਮਲੀ ਵਲੋਗ। ਤੇ ਭਾਜੀ ਇਹ ਅੱਜ ਕੱਲ੍ਹ ਪਿੰਡਾਂ ਵਿੱਚ ਵੀ ਨਾ ਬਹੁਤ ਆਮ ਹੋ ਗਈ ਹੋਈ ਹੈ ਇਹ। ਹਾਂਜੀ, ਇਹ ਮੈਂ ਤੁਹਾਨੂੰ ਦੱਸਦਾ ਜੀ, ਸਾਡੀ ਨੌਜਵਾਨ ਜਿਹੜੀ ਨਸਲ ਆ ਨਾ ਜੀ, ਇਹਨਾਂ ਨੂੰ ਲੱਗਦਾ, ਸਿਆਣੇ ਕਹਿੰਦੇ ਢੋਲ ਵੱਜਦੇ ਦੂਰੋਂ ਸੋਹਣੇ ਲੱਗਦੇ ਆ, ਠੀਕ। ਇਹਨਾਂ ਨੂੰ ਲੱਗਦਾ ਪਤਾ ਨਹੀਂ ਕਿੰਨੀ ਕੁ ਕਮਾਈ ਹੈ ਇਹਦੇ ਵਿੱਚ, ਹੈ ਪਤਾ ਨਹੀਂ ਕੀ। ਲੇਕਿਨ ਇਹਦੀ ਮਿਹਨਤ ਬਹੁਤ ਜ਼ਿਆਦਾ। ਉਹ ਸਿਰਫ ਉਹ ਲੋਕ ਨਾ, ਮਤਲਬ ਕਿ ਕਮਾਈ ਦੇ ਉਹਦੇ ਵਿੱਚ ਇਸ ਤਰ੍ਹਾਂ ਦੇ ਉਹ ਮਗਨ ਹੋਏ ਆ ਨਾ ਕਿ ਲੋਕ ਭੁੱਲ ਗਏ ਵੀ ਅਸੀਂ ਆਪਣੀਆਂ ਫੈਮਲੀਆਂ ਦਿਖਾ ਰਹੇ ਹਾਂ, ਅਸੀਂ ਕੀ। ਲੋਕ ਉਸ ਚੀਜ਼ ਤੋਂ, ਇੱਦਾਂ ਸਾਰਾ ਨਿਜ਼ਾਮ ਹੈ। ਇਹ ਸਾਰਾ ਤੋਂ ਸਾਰਾ ਨਿਜ਼ਾਮ ਹੈਗਾ ਗੁਰਬਤ 'ਤੇ। ਪੜ੍ਹੇ ਹੋਏ ਹੈ ਕੋਈ ਨਹੀਂ, ਮਨ ਕੰਮ ਹੈ ਕੋਈ ਨਹੀਂ, ਉਹ ਲੋਕੀ ਇਸ ਸ਼ਹਿਰ ਨੂੰ ਨਾ ਜ਼ਿਆਦਾ ਆ ਰਹੇ ਆ। ਤੇ ਭਾਜੀ ਅਗਲੇ ਮਹੀਨੇ ਹੋ ਰਹੀ ਸਾਡੀ ਪੰਜਾਬੀਆਂ ਦੀ ਹੋ ਰਹੀ ਆ ਪੰਜਾਬੀ ਕਾਨਫਰੰਸ, ਠੀਕ ਹੋ ਗਿਆ। ਤੇ ਕਿ ਤੁਸੀਂ ਉੱਥੇ ਹਿੱਸਾ ਲੈਣਾ ਚਾਹੋਗੇ? ਦੇਖੋ ਜੀ, ਮੈਨੂੰ ਪਤਾ ਨਹੀਂ ਹੈ ਉੱਥੇ ਕੀ ਹਿੱਸਾ ਕਿਸ ਤਰ੍ਹਾਂ ਲਿਆ ਜਾਣਾ, ਠੀਕ ਆ। ਅਗਰ ਤੁਸੀਂ ਮੈਨੂੰ ਕੋਈ ਥੋੜਾ ਇਹਦੇ ਬਾਰੇ ਗਾਈਡ ਕਰ ਦਿਓ ਤਾਂ ਮੈਂ ਇਨਸ਼ਾਅੱਲਾ ਜ਼ਰੂਰ ਹਾਜ਼ਰ। ਇਹ ਜੀ ਆਪਣੀ ਤੀਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਆ, ਜਿਹਦੇ ਵਿੱਚ ਇੰਡੀਆ ਤੋਂ, ਕੈਨੇਡਾ ਤੋਂ ਸਾਰੇ ਪੰਜਾਬੀ ਭਰਾ ਇਕੱਠੇ ਹੁੰਦੇ ਆ। ਆਪਣੇ ਪੰਜਾਬੀ ਵਾਸਤੇ ਬੋਲਦੇ, ਸਾਡੀ ਪੰਜਾਬੀ ਸਕੂਲਾਂ ਵਿੱਚ ਵੀ ਹੋਵੇ, ਠੀਕ ਹੈ, ਡਰਾਮਿਆਂ ਵਿੱਚ ਵੀ ਪੰਜਾਬੀ ਹੋਵੇ, ਫਿਲਮਾਂ ਵਿੱਚ ਵੀ ਪੰਜਾਬੀ ਹੋਵੇ। ਜਿਹੜੇ ਲੋਕ ਪੰਜਾਬੀ ਨੂੰ ਡੀਗ੍ਰੇਡ ਕਰਦੇ ਨੇ, ਪੰਜਾਬੀ ਨੂੰ ਬੁਰਾ ਕਹਿੰਦੇ ਨੇ, ਉਹਦੇ ਖਿਲਾਫ ਉਹਦੇ ਉੱਤੇ ਬੋਲਦੇ ਨੇ, ਪੰਜਾਬੀ ਨੂੰ ਗਾਂਹ ਲੈ ਕੇ ਆਉਣਾ ਚਾਹ ਰਹੇ ਨੇ। ਤੇ ਇਨਸ਼ਾਅੱਲਾ ਜੇ ਇਸ ਤਰ੍ਹਾਂ ਹੋ ਰਿਹਾ ਨਾ ਤੇ ਮੈਂ ਜ਼ਰੂਰ ਉੱਥੇ ਹਾਜ਼ਰ ਹੋਵਾਂਗੇ ਇਨਸ਼ਾਅੱਲਾ। ਮਤਲਬ ਤੁਸੀਂ ਸੋਸ਼ਲ ਮੀਡੀਆ ਤੋਂ ਬਿਲਕੁਲ ਦੂਰ ਹੋ, ਤੁਹਾਨੂੰ ਕੋਈ ਚੀਜ਼ ਦਾ ਨਹੀਂ ਪਤਾ ਕਿ ਇਸ ਟਾਈਮ ਕੀ ਚੱਲਦਾ ਪਿਆ। ਬਿਲਕੁਲ ਨਾ ਸਾਦਾ ਮਰਾਦਾ ਸਮਝ ਲਓ। ਜੇ ਤੁਸੀਂ ਮੈਨੂੰ ਦੇਖਦੇ ਹੋ ਨਾ ਵੀ ਇਹ ਸੋਸ਼ਲ ਮੀਡੀਆ ਨਾਲ ਅਟੈਚ ਆ, ਇਹਨੂੰ ਹਰ ਤਰ੍ਹਾਂ ਦੀ ਖਬਰ ਹੋਣੀ ਹੈ, ਇਹ ਗੱਲ ਬਿਲਕੁਲ ਗਲਤ ਆ ਭਾਜੀ। ਮੈਂ ਸਿਰਫ ਆਪਣੇ ਵਲੋਗ ਤੱਕ ਅਟੈਚ ਆ, ਮੈਂ ਸਿਰਫ ਆਪਣੇ ਆਪ 'ਚ ਮਗਨ ਆ, ਮੁੱਕਦੀ ਮਕਾਵਾਂ ਆਪਣੇ ਆਪ 'ਚ ਮਗਨ ਆ। ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ। ਮੈਂ ਆਪਣੇ ਵਲੋਗ ਬਹੁਤ ਮੁਸ਼ਕਲ ਵਕਤ 'ਚ ਬਣਾ ਰਿਹਾ ਦੇਖੋ। ਔਰ ਉਸ ਤੋਂ ਇਲਾਵਾ ਮੇਰੇ ਨਾਲ ਕੋਈ ਐਸਾ ਬੰਦਾ ਅਟੈਚ ਨਹੀਂ ਹੈਗਾ। ਦੇਖੋ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਗਰੁੱਪ ਹੋਵੇ ਨਾ, ਪੂਰਾ ਸਾਰੇ ਵਲੋਗਰ ਇੱਕ ਉਹ ਗਰੁੱਪ 'ਚ ਇਕੱਠੇ ਹੋਣ, ਇਸ ਤਰ੍ਹਾਂ ਹਿਸਾਬ ਆ। ਔਰ ਮੈਂ ਤੁਹਾਨੂੰ ਦੱਸਦਾ, ਇਹ ਜਿਵੇਂ ਦਾ ਅਸੀਂ ਪ੍ਰਮੋਟ ਕਰ ਰਹੇ ਹਾਂ ਨਾ ਜੀ ਪੰਜਾਬ ਨੂੰ, ਐਸੇ ਲੋਕ ਬਹੁਤ ਘੱਟ ਆ। ਜਿਸ ਤਰ੍ਹਾਂ ਅੰਜਮ ਸਰੋਇਆ ਸਾਹਿਬ ਆ, ਹੈ ਹੋਰ ਇੱਕ ਦੋ ਬੰਦੇ ਹੈਗੇ ਆ, ਇਹ ਲੋਕ ਘੱਟ ਆ। ਫਿਰ ਇਸ ਤਰ੍ਹਾਂ ਹਿਸਾਬ ਕਿਤਾਬ ਬਕਾਇਆ ਜ਼ਿਆਦਾ ਲੋਕ ਨਾ ਫੈਮਿਲੀ ਵਲੋਗਰਾਂ ਜਾ ਕੇ ਤੇ ਉਹਨਾਂ ਦਾ ਹਿਸਾਬ ਕਿਤਾਬ, ਹਾਲਾਂਕਿ ਉਹ ਲੋਕ ਇਕੱਠੇ ਆ, ਅਸੀਂ ਇਹ ਕੰਟੈਂਟ ਬਣਾ ਰਹੇ ਹਾਂ, ਅਸੀਂ ਇਕੱਠੇ ਨਹੀਂ। ਇਹ ਗਲਤ ਆ, ਸਾਨੂੰ ਇਕੱਠੇ ਹੋਣਾ ਚਾਹੀਦਾ। ਨਾਲੇ ਹੁਣ ਤੁਹਾਡਾ ਵਿਆਹ ਹੋ ਗਿਆ, ਹੁਣ ਤੁਹਾਡੇ ਕੋਲ ਕਿੱਥੋਂ ਟਾਈਮ ਆ ਸੋਸ਼ਲ ਮੀਡੀਆ ਦਾ, ਆਵਾਮ ਕੋ ਜਾਣ ਆਉਣ ਦਾ? ਤੁਸੀਂ ਅੱਜ ਕੱਲ੍ਹ ਬਿਜ਼ੀ ਬੰਦੇ ਹੋ। ਨਹੀਂ ਕੋਈ ਨਹੀਂ, ਇਸ ਤਰ੍ਹਾਂ ਦਾ ਕੋਈ ਸਹੀ ਨਹੀਂ ਹੈਗਾ ਜੀ। ਤੇ ਬਕਾਇਆ ਕੋਈ ਨਹੀਂ, ਜਦੋਂ ਕੋਈ ਮਿਲਣ ਆਵੇ ਤੇ ਜ਼ਰੂਰ ਮਾਣ ਨਾਲ, ਪ੍ਰੀਤ ਪਿਆਰ ਨਾਲ ਮਿਲੀਦਾ। ਕਿਉਂਕਿ ਅਸੀਂ ਇਹ ਨਹੀਂ ਦੇਖ ਕੇ ਮਿਲੀਦਾ ਵੀ ਸਾਨੂੰ ਅਸੀਂ ਦੇਖਦੇ ਵੀ ਸਾਡੇ ਕੋਲ ਪਿੰਡ ਆਇਆ, ਵੀ ਇਹ ਨਾ ਕਵੇ ਯਾਰ ਅਸੀਂ ਪਿੰਡ ਵਾਲੇ ਕੋਲ ਗਏ ਸੀ ਤੇ ਪਿੰਡ ਵਾਲੇ ਨੇ ਸਾਡੀ ਮਹਿਮਾਨ ਨਵਾਜ਼ੀ ਨਹੀਂ ਕੀਤੀ, ਪੂਰੀ ਉਹਨਾਂ ਦੀ ਸੇਵਾ ਕਰੀ ਦੀ ਹੈ ਜਿਵੇਂ ਸੇਵਾ ਕਰਨ ਦਾ ਹੱਕ ਹੁੰਦਾ। ਤੇ ਭਾਜੀ ਕੋਈ ਅੰਨਾ ਗਰੂਰ ਨਹੀਂ ਆਈ ਕਿ ਯਾਰ ਮੈਨੂੰ ਹੁਣ ਲੋਕ ਜਾਣਦੇ ਨੇ? ਦੇਖੋ ਭਾਜੀ ਮੈਂ ਤੁਹਾਨੂੰ ਦੱਸਾਂ, ਮੇਰਾ ਅਰੂਜ ਦਾ ਜਿਹੜਾ ਅੱਜ ਰੱਬ ਨੇ ਮੈਨੂੰ ਇੱਥੇ ਭਾਇਆ ਨਾ, ਇਹ 'ਚ ਮੇਰੇ ਮਾਂ ਪਿਓ ਦੀਆਂ ਦੁਆਵਾਂ, ਠੀਕ ਆ, ਔਰ ਮੇਰੀ ਸਾਦਗੀ, ਅੱਲਾ ਦਾ ਕਰਮ, ਇਹ ਤਿੰਨ ਚੀਜ਼ਾਂ ਠੀਕ ਹੋ ਗਿਆ। ਮੇਰੀ ਸਾਦਗੀ ਮੇਰਾ ਅਰੂਜ ਆ। ਮੈਂ ਯਕੀਨ ਮੰਨੋ ਅੱਜ ਆਇਆ ਤੇ ਵਾਸਕਟ ਪਾਈ ਆ, ਮੇਰਾ ਪਰਨਾ ਹਲੇ ਵੀ ਬੈਗ 'ਚ ਪਿਆ ਹੋਣਾ। ਮੈਂ ਪਿੰਡੋਂ ਇਹ ਲੈ ਕੇ ਆਇਆ ਵੀ ਪਰਨਾ ਮੋਢੇ ਤੇ ਰੱਖਣਾ। ਕਿਉਂ? ਪਰਨਾ ਪੰਜਾਬੀ ਦੀ ਨਿਸ਼ਾਨੀ। ਕਈ ਦੇਖੋ ਜੀ, ਇਹ ਜਦੋਂ ਉਮਰ ਢਲਦੀ ਹੈ ਨਾ ਬੰਦੇ ਦੀ, ਉਹ ਪਰਨਾ ਫਿਰ ਸਿਰ ਤੇ ਆ ਜਾਂਦਾ। ਹੁਣ ਜਿਹੜੀ ਮੇਰੀ ਉਮਰ ਆ, ਇਹਦੇ ਵਿੱਚ ਪਰਨਾ ਮੋਢੇ ਤੇ ਸੋਹਣਾ ਲੱਗਦਾ। ਇਦਾਂ ਸਾਹ ਪਿੰਡ ਵਾਲਿਆਂ ਨਾਲ ਆਪਣਾ ਕਿੰਨਾ ਪਿਆਰ? ਪਿੰਡ ਵਾਲੇ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ, ਯਕੀਨ ਮੰਨੋ। ਸੋਸ਼ਲ ਮੀਡੀਆ ਤੋਂ ਇਲਾਵਾ ਵੀ ਨਾ ਉਂਝ ਇਹ ਬਹੁਤ ਪਿਆਰ ਸੀ, ਲੇਕਿਨ ਸੋਸ਼ਲ ਮੀਡੀਆ ਤੋਂ ਆਉਣ ਤੋਂ ਬਾਅਦ ਕੋਈ ਵੀ ਖੁਸ਼ੀ ਗਮੀ ਉਰਾਂ ਪਰਾਂ ਸਾਰਾ ਸਿਸਟਮ ਇੱਕ ਪਿੰਡ 'ਚ ਨਾ, ਜਿਵੇਂ ਅੱਲਾ ਨੇ ਇੱਜ਼ਤ ਦਿੱਤੀ ਹੈ ਇੱਦਾਂ ਹਿਸਾਬ ਕਿਤਾਬ ਆ। ਮੇਰੇ ਪਿੰਡ ਦੇ ਲੰਬੜਦਾਰ ਸਾਹਿਬ ਆ, ਸ਼ਰੀਫ ਲੰਬੜਦਾਰ ਪਿੰਡ ਦੇ ਚੇਅਰਮੈਨ ਆ, ਚੌਰੀ ਵਸੀਮ ਯਕੂਬ ਚੇਅਰਮੈਨ, ਇਹਨਾਂ ਨਾਲ ਮੇਰਾ ਬੜਾ ਪਿਆਰ ਆ, ਯਕੀਨ ਮੰਨੋ। ਜਦੋਂ ਵੀ ਕਿਤੇ ਮਿਲਦੇ ਆ ਇੰਨੀ ਇੱਜ਼ਤ ਨਾਲ ਮਿਲਦੇ ਆ। ਮੈਂ ਫਿਰ ਰੱਬ ਦਾ ਸ਼ੁਕਰ ਅਦਾ ਕਰਦਾ, ਮੇਰਾ ਕੋਈ ਕਮਾਲ ਨਹੀਂ ਹੈ ਇਹਦੇ 'ਚ, ਜੋ ਮੇਰੇ ਤੇ ਸਾਰੀਆਂ ਕਰਮ ਨਵਾਜ਼ੀਆਂ ਮੇਰੇ ਮਾਲਕ, ਮੇਰੇ ਮਾਂ ਪਿਓ ਦੀਆਂ। ਬੇਸ਼ੱਕ। ਤੇ ਭਾਜੀ ਆਪਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਿੱਥੋਂ ਮਿਲਦਾ? ਇੰਡੀਆ 'ਚੋਂ, ਪਾਕਿਸਤਾਨ 'ਚੋਂ? ਦੋਨਾਂ ਪਾਸੋਂ ਬਰਾਬਰ ਮਿਲਦਾ, ਲੇਕਿਨ ਇੰਡੀਆ 'ਚ ਜਿਹੜਾ ਪਿਆਰ ਕਰਦਾ ਨਾ ਲੋਕ, ਜਿਹੜਾ ਬੰਦਾ ਇੱਕ ਉਹ ਪਿਆਰ ਦੀ ਜੋ ਮੇਰੇ ਨਾਲ ਗੱਲ ਕਰਦਾ ਨਾ, ਉਹ ਇੰਨੀ ਕੁ ਮੁਹੱਬਤ ਦਿੰਦਾ, ਮੈਂ ਸਮਝਦਾ ਵੀ ਮੈਨੂੰ ਐਂ ਲੱਗਦਾ ਵੀ ਮੈਂ ਇੰਡੀਆ ਦਾ ਹੀ ਹਾਂ। ਮੈਂ ਇੰਨੀ ਮੁਹੱਬਤ ਕਰਦੇ ਹਾਂ ਚੜ੍ਹਦੇ ਪੰਜਾਬ ਵਾਲੇ, ਲੇਕਿਨ ਮੇਰੀ ਜ਼ਿਆਦਾਤਰ ਆਡੀਅנס ਇੰਡੀਆ 'ਚ ਵੀ ਪਾਕਿਸਤਾਨ ਬਰਾਬਰ ਹੀ ਹੈ। ਲੇਕਿਨ ਲਾਹੌਰ ਦੇ ਲੋਕ ਨਾ, ਸਾਨੂੰ ਸਟੂਡੀਓ 'ਚ ਪਤਾ ਲੱਗਦਾ ਵੀ ਜ਼ਿਆਦਾ ਲੋਕ ਕਿੱਥੇ ਦੇ ਦੇਖਦੇ, ਤੇ ਪਾਕਿਸਤਾਨ 'ਚ ਮੈਨੂੰ ਜ਼ਿਆਦਾ ਲੋਕ ਜਿਹੜੇ ਆ ਨਾ ਉਹ ਲਾਹੌਰ ਦੇ ਦੇਖਦੇ ਆ। ਤੇ ਭਾਜੀ ਕੋਈ ਐਸਾ ਵਾਕਿਆ, ਫਨੀ ਵਾਕਿਆ ਜੋ ਤੁਹਾਨੂੰ ਹਾਲੇ ਤੱਕ ਯਾਦ ਹੋਵੇ?
ਉਹ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਚੀਚਾ ਵਤਨੀ ਵਿਆਹ ਤੇ ਗਿਆ ਹੋਇਆ, ਉਦੋਂ ਮੈਂ ਡੇਲੀ, ਹੁਣ ਤਾਂ ਮੈਂ 2-3 ਦਿਨਾਂ ਬਾਅਦ ਵਲੋਗ ਅਪਲੋਡ ਕਰਦਾ ਨਾ, ਉਦੋਂ ਮੈਂ ਡੇਲੀ ਵਲੋਗ ਅਪਲੋਡ ਕਰਦਾ ਸੀ, ਠੀਕ ਆ। ਤੇ ਮੈਨੂੰ ਕਾਲ ਆਈ ਇੱਕ ਨਾ ਸਰਦਾਰ ਭਾਈ ਦੀ, ਯਾਰ ਵੀਰੇ ਤੂੰ ਵਲੋਗ ਨਹੀਂ ਅਪਲੋਡ ਕੀਤਾ। ਮੈਂ ਕਿਹਾ ਜੀ ਮੈਂ ਕਰ ਦਿੰਦਾ। ਕਹਿੰਦਾ ਯਾਰ ਕਰੀ, ਤੇਰੀ ਮਿਹਰਬਾਨੀ। ਉਹ ਮੇਰੀ ਮਿਹਨਤ ਜੀ ਕਰੇ ਨਾ ਉਹ। ਤੇ ਮੈਂ ਨਾ ਵਿਆਹ ਤੇ ਸੀ, ਪਿੰਡ ਸਿਗਨਲ ਦਾ ਰੌਲਾ ਸੀ। ਮੈਂ ਕਿਹਾ ਯਾਰ ਅੱਛਾ ਮੈਂ ਚੀਚਾ ਵਤਨੀ ਬਰਾਤ ਨਾਲ ਚੱਲਿਆ ਤੇ ਉੱਥੇ ਜਾ ਕੇ ਨਾ ਮੈਂ ਵਲੋਗ ਅਪਲੋਡ ਕਰਨਾ। ਤੇ ਮੈਂ ਵਲੋਗ ਜਿਹੜਾ ਉੱਥੇ ਪਹੁੰਚਿਆ, ਮੈਂ ਪਹਿਲੇ ਵਲੋਗ ਅਪਲੋਡ ਕੀਤਾ। ਮੈਂ ਉਹਨਾਂ ਨਾਲ ਮੇਰਾ ਸ਼ੁਕਰੀਆ ਅਦਾ ਕੀਤਾ। ਕਹਿੰਦਾ ਭਾਈ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਕਿਉਂ ਇੰਜ ਕਹਿ ਰਿਹਾ ਸੀ। ਮੈਂ ਕਿਉਂ? ਕਹਿੰਦਾ ਯਾਰ ਮੇਰੀ ਦਾਦੀ ਆ, ਉਹ ਨਾ ਪਿੱਛੋਂ ਮਤਲਬ ਕਿ ਇੰਡੀਆ ਦੀ ਆ ਤੇ ਇੱਥੇ ਆ ਗਈ। ਕਹਿੰਦਾ ਮੈਂ ਉਹਨੂੰ ਕਿਸੇ ਹੋਰ ਦੇ ਵਲੋਗ ਲਾ ਕੇ ਦੇ ਰਿਹਾ। ਉਹ ਕਹਿੰਦੀ ਨਹੀਂ ਉਹ ਮੈਨੂੰ ਮੌਲਵੀ ਦੇ ਵਲੋਗ ਲਾ ਕੇ ਦੇ, ਮੈਂ ਉਹੀ ਦੇਖਣੇ ਆ। ਕਹਿੰਦਾ ਯਾਰ ਉਹ ਮਾਈ ਨੇ ਮੈਨੂੰ ਇੰਜ ਕਿਹਾ ਹੋਇਆ ਸੀ, ਦਾਦੀ ਮੇਰੀ ਨੇ, ਤਾਂ ਉਹ ਮੇਰੇ ਬੜੀਆਂ ਗੱਲਾਂ ਯਾਦ ਆਉਂਦੀਆਂ। ਅੱਛਾ ਜਦੋਂ ਮੈਂ ਹੋਰ ਬੰਦੇ ਨੂੰ ਕਈ ਗੱਲ, ਲੇਕਿਨ ਜਦੋਂ ਮੈਂ ਵਾਇਰਲ ਹੋਇਆ ਨਾ, ਮਤਲਬ ਕਹਿੰਦੇ ਘਰ ਦਾ ਪੀਰ ਹੌਲਾ ਹੁੰਦਾ। ਮੇਰਾ ਭਾਈ ਮੈਨੂੰ ਕਹਿੰਦਾ ਹੁੰਦਾ ਸੀ ਯਾਰ ਉਹ ਤੂੰ ਹਲੇ ਨਹੀਂ ਵਾਇਰਲ ਹੈਗਾ, ਛੱਡ ਦੇ, ਨਹੀਂ ਏਦਾਂ ਦੇ ਏਦਾਂ ਹੈ। ਤੇ ਸਾਡੇ ਮਕਾਨ ਬਣਦੇ ਪਏ ਸੀ ਨਾ, ਇੱਕ ਟਰੱਕ ਵਾਲਾ ਆਇਆ ਸੀਮਟ ਲਾਉਣ ਵਾਸਤੇ ਨਾ, ਉਹ ਜਿਵੇਂ ਟਰੱਕ ਚੋਂ ਲੱਥਿਆ ਉਹਨੇ ਐਂ ਦੇਖਿਆ, ਉਹਨੇ ਕਿਹਾ ਯਾਰ ਇਹ ਤਾਂ ਨਾਈਸ ਮੁੰਡੇ ਦਾ ਘਰ ਆ, ਵੀਡੀਓ ਦੇਖਦਾ ਹੋਣਾ ਮੇਰੀ। ਤੇ ਉਹ ਮੈਨੂੰ ਕਹਿੰਦਾ ਯਾਰ ਉਹਨੂੰ ਵੱਡੇ ਭਾਈ ਨੂੰ ਕਿਹਾ ਉਹਨੂੰ ਮਿਲਾ। ਮੈਂ ਸਵਾਰੀ ਲੈ ਕੇ ਆਇਆ ਸੀ ਉਸ ਟਾਈਮ ਨਾ, ਮੈਂ ਸੁੱਤਾ ਪਿਆ। ਉਹ ਆਇਆ ਮੈਨੂੰ ਕਹਿੰਦਾ ਯਾਰ ਆ ਜਾ ਯਾਰ ਉਹਦੇ ਨਾਲ ਮਿਲ ਲਾ। ਮੈਂ ਕਿਹਾ ਯਾਰ ਮੈਂ ਨਹੀਂ, ਮੈਂ ਸੁੱਤਾ ਪਿਆ, ਤੂੰ ਐਵੇਂ ਮੈਨੂੰ ਠਾਰਨ ਆ ਗਿਆ ਹੈ। ਤੇ ਉਹ ਨੀਂਦ ਐਵੇਂ ਦੀ ਚੀਜ਼ ਹੁੰਦੀ ਤੇ ਇੱਦਾਂ। ਉਹ ਫਿਰ ਮੈਨੂੰ ਕਹਿੰਦਾ ਯਾਰ ਨਾਈਸ ਮੁੰਡੇ ਅੱਜ ਮੰਨ ਗਿਆ, ਤੂੰ ਵਾਇਰਲ ਹੋ ਗਿਆ, ਵੀ ਮਤਲਬ ਕਿ ਯਾਰ ਲੋਕੀ ਮਿਲਣ। ਫਿਰ ਉਸ ਤੋਂ ਬਾਅਦ ਅਲਹਮਦੁਲਿਲਾ ਅੱਲਾ ਨੇ ਬੜੀ ਇੱਜ਼ਤ ਦਿੱਤੀ। ਮੈਂ ਉਮਰੇ ਤੇ ਗਿਆ 21 ਦਿਨ ਵਾਸਤੇ, ਤੇ ਮੈਂ 2 ਨਾਸ਼ਤੇ ਆਪਣੇ ਜ਼ਾਤੀ ਕੀਤੇ ਆ ਉੱਥੇ, ਪਕਾਇਆ ਸਾਰੀਆਂ ਰੋਟੀਆਂ ਵਾਮ ਦੇ ਪੁੱਲੋ। ਇੱਕ ਟਾਈਮ 'ਚ 3 ਵੀ ਬੁੱਕ ਹੋਈ ਦੀਆਂ ਸੀ। 1800 ਰਿਆਲ ਮੈਂ ਇੱਥੋਂ ਲੈ ਗਿਆ ਜੇਬ 'ਚੋਂ ਪਾ ਕੇ ਉਮਰੇ ਵਾਸਤੇ, ਤੇ ਜਦੋਂ ਉੱਥੋਂ ਆਇਆ 2500 ਰਿਆਲ ਸੀ ਮੇਰੀ ਜੇਬ ਦੇ ਵਿੱਚ। ਖਜੂਰਾਂ ਵੀ ਵਾਮ ਨੇ ਲੈ ਕੇ ਦਿੱਤੇ, ਕੱਪੜੇ ਵੀ ਵਾਮ ਨੇ ਲੈ ਕੇ ਦਿੱਤੇ। ਤੇ ਭਾਜੀ ਉਹ ਅੰਦਰੋਂ ਫੀਲਿੰਗ ਕੀ ਹੈ? ਫੀਲਿੰਗ ਮੈਂ ਸੋਸ਼ਲ ਮੀਡੀਆ ਕਦੋਂ ਦਾ ਛੱਡ ਦੇਣਾ ਸੀ ਜੇ ਸੱਚ ਪੁੱਛੋ। ਕਿਉਂ ਮੈਂ ਨਾ ਥੋੜਾ ਜਿਹਾ ਨਾ ਤੰਗ ਆਉਣ ਲੱਗ ਗਿਆ ਸੀ ਵੀ ਨਾ, ਮਤਲਬ ਇੰਨੀ ਮਿਹਨਤ, ਸਾਰਾ ਨਿਜ਼ਾਮ ਇੱਦਾਂ ਸਾਰਾ ਨਿਜ਼ਾਮ। ਉਹ ਫਿਰ ਪਤਾ ਕੀ ਹੋਇਆ, ਫਿਰ ਜਦੋਂ ਮੈਂ ਦੇਖੀ ਨਾ ਆਵਾਮ ਦੀ ਮੁਹੱਬਤ, ਜਿੱਥੇ ਜਾਣਾ ਆਵਾਮ ਨੇ ਇੰਨੇ ਪਿਆਰ ਨਾਲ ਮਿਲਣਾ, ਇੰਨੀ ਮੁਹੱਬਤ ਦੇਣੀ, ਤੇ ਉਹ ਯਕੀਨ ਮੰਨੋ ਫਿਰ ਮੈਂ ਮਜਬੂਰ ਹੋ ਗਿਆ। ਮੈਂ ਕਿਹਾ ਨਹੀਂ ਯਾਰ ਇਹ ਜਿੰਨਾ ਪਿਆਰ ਲੱਭਿਆ ਨਾ। ਹੁਣ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਮੁਲਤਾਨ ਤੋਂ ਆਉਣਾ ਸੀ ਵਾਪਸੀ, ਖਾਨੇਵਾਲ ਨਾਲ ਡੈਵੋਡੇ ਤੇ ਮੈਂ ਗਿਆ ਟਰਮੀਨਲ, ਤੇ ਮੈਂ ਉਹਨਾਂ ਨੂੰ ਕਿਹਾ ਯਾਰ ਵੀ ਟਿਕਟ ਸਰਗੋਦੇ ਵਾਸਤੇ ਚਾਹੀਦੀ ਹੈ। 10 ਵਜੇ ਵਾਲਾ ਟਾਈਮ ਸੀ, ਤੇ ਉਹ ਕਹਿੰਦੇ 10 ਵਜੇ ਟਾਈਮ 'ਚ ਟਿਕਟ ਕੋਈ ਨਹੀਂ ਹੈ, ਤੁਹਾਨੂੰ 2 ਵਜੇ ਟਿਕਟ ਲੱਭੇਗੀ। ਮੈਂ ਹੁਣ 10 ਵਜੇ ਆਉਣਾ ਸੀ ਘਰ। ਮੈਂ ਹੁਣ ਉੱਥੇ ਬਹਿ ਕੇ ਨਾ ਅੱਡੇ ਤੇ ਮੈਂ ਸੋਚ ਰਿਹਾ ਵੀ ਯਾਰ ਕੀ ਕਰਾਂ, ਲੋਕਲ ਤੇ ਜਾਵਾਂ। ਉੱਥੇ ਹੀ ਨਾ ਅੰਦਰੋਂ ਉਹ ਨਿਕਲਿਆ ਖਾਨੇਵਾਲ 'ਚ ਨਾ ਮੈਨੇਜਰ ਸੀ ਜਾਂ ਕੌਣ ਸੀ, ਮੈਨੂੰ ਆ ਕੇ ਮਿਲੇ, ਕਹਿੰਦਾ ਨਾਈਸ ਮੁੰਡਾ ਸਾਹਿਬ ਕੀ ਹਾਲ ਆ। ਮੈਂ ਕਿਹਾ ਠੀਕ ਹੈ ਜੀ। ਕਹਿੰਦਾ ਇੱਥੇ ਕਿਵੇਂ ਬੈਠੇ ਹੋ? ਮੈਂ ਕਿਹਾ ਜੀ ਮੈਂ ਸਰਗੋਦੇ ਜਾਣਾ ਸੀ ਤੇ ਟਿਕਟ ਨਹੀਂ ਲੱਭੀ। ਲੈ ਆਓ, ਕਹਿੰਦਾ ਉਹਨਾਂ ਨੇ ਮੈਨੂੰ ਟਿਕਟ ਦਵਾਈ, ਉੱਥੋਂ ਸਾਰਾ ਨਿਜ਼ਾਮ ਕੀਤਾ, ਚਾਹ ਵੀ ਪਿਲਾਈ ਉੱਥੇ ਸਾਰਾ ਹੈ। ਤੇ ਮੈਂ ਵੇਖਿਆ, ਮੈਂ ਕਿਹਾ ਯਾਰ ਇਹ ਤਾਂ ਕਹਿੰਦੇ ਟਿਕਟ ਨਹੀਂ ਹੈਗੀ, ਜਗ੍ਹਾ ਨਹੀਂ ਹੈਗੀ। ਉਹੀ ਗੱਡੀ 'ਚ ਮੈਨੂੰ ਜਗ੍ਹਾ ਲੱਭਦੀ ਪਈ ਹੈ। ਇਹ ਸੋਸ਼ਲ ਮੀਡੀਆ ਦਾ ਹੀ ਆ ਤੇ ਅੱਲਾ ਦਾ ਕਰਮ ਆ। ਉਹ ਜੇ ਐਸੀਆਂ ਚੀਜ਼ਾਂ ਦੇਖਦਾ ਫਿਰ ਛੱਡਣ ਨੂੰ ਦਿਲ ਨਹੀਂ ਕਰਦਾ। ਤੇ ਭਾਜੀ ਨਾਈਸ ਮੁੰਡਾ, ਹਾਂਜੀ, ਇਹ ਜ਼ਿਹਨ 'ਚ ਕਿੱਦਾਂ ਹੈ ਕਿ ਮੈਂ ਆਪਣਾ ਨਾਮ ਨਾਈਸ ਮੁੰਡਾ ਰੱਖ? ਬਸ ਇਹ ਬੈਠੇ ਨਾ ਮੈਂ ਸਰਚ ਕੀਤਾ ਸੀ ਜਦੋਂ ਮੈਂ ਚੈਨਲ ਬਣਾਉਣਾ ਸੀ ਨਾ, ਮੈਂ ਦੇਖਿਆ ਇਸ ਨਾਂ ਦਾ ਕੋਈ ਚੈਨਲ ਕੋਈ ਨਹੀਂ ਸੀ। ਉਹ ਨਾਈਸ ਮੁੰਡੇ ਦਾ ਮਤਲਬ ਸੀ ਅੱਛਾ ਲੜਕਾ। ਉਹ ਮੈਂ ਕਿਹਾ ਯਾਰ ਇਹੀ ਨਾਂ ਰੱਖ ਲਵਾਂ। ਉਹ ਮੈਂ ਚਲਾਇਆ, ਉਹ ਚੱਲਦਾ ਨਾ ਨਾਈ ਚੱਲ ਗਿਆ। ਹੁਣ ਪਿੰਡ ਥਾਂ 'ਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਮੇਰੇ ਵਲੋਗ ਦੇਖੇ ਜਾਂਦੇ ਆ। ਉਹ ਜਿਹੜੇ ਹੁਣ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਨਾਈਸ ਮੁੰਡਾ ਕਹਿਣਾ ਨਹੀਂ ਆਉਂਦਾ ਹੈ। ਉਹ ਇੱਕ ਦਿਨ ਮੈਂ ਤੇ ਮੇਰਾ ਡਰਾਈਵਰ ਭਾਈ ਅਸੀਂ ਮੋਟਰਸਾਈਕਲ ਤੇ ਜਾਈਏ, ਤੇ ਉਹ ਇੱਕ ਛੋਟਾ ਜਿਹਾ ਬੱਚਾ ਆਪਣੀ ਨਾ ਅੰਮੀ ਨਾਲ ਖਲੋਤਾ ਸੀ ਬਾਜ਼ਾਰ 'ਚ। ਹੁਣ ਬੱਚਿਆਂ ਨੂੰ ਕੀ ਪਤਾ ਵੀ ਅੰਮੀ ਸਾਹਮਣੇ ਨਹੀਂ ਬੁਲਾਉਣਾ। ਉਹ ਹੁਣ ਕੈਮਰੇ 'ਚੋਂ ਮੈਨੂੰ ਵੇਖਦਾ ਹੁੰਦਾ ਸੀ, ਉਹਨੇ ਇੱਕਦਮ ਸਾਹਮਣੇ ਦੇਖਿਆ, ਕਹਿੰਦਾ ਅੰਮੀ ਉਹ ਦੇਖ ਨੈਸ਼ ਮੁੰਡਾ। ਉਹਨੇ ਨੈਸ਼ ਮੁੰਡੇ ਹੀ ਕਹਿਤਾ ਨਾਈਸ ਮੁੰਡੇ ਦੇ ਬਹਾਨੇ। ਉਹ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਨਾਈਸ ਥਿੰਕ ਕਰਤਾ। ਇਦਾਂ ਹਿਸਾਬ ਵੀ ਦੇਖਿਆ ਜੀ। ਤੇ ਭਾਜੀ ਕੋਈ ਐਸਾ ਮੂਮੈਂਟ ਕਿ ਤੁਸੀਂ ਤੁਹਾਨੂੰ ਲੱਗਿਆ ਹੋਵੇ ਕਿ ਬਸ ਖਤਮ ਹਰ ਚੀਜ਼? ਉਹ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਇੱਕ ਵਲੋਗ ਰਿਕਾਰਡ ਕੀਤਾ ਸੀ, ਮਿਲੀਅਨ ਤੇ ਗਿਆ ਸੀ ਉਹ ਨਾ। ਉਹ ਹੈ ਤਾਂ ਖੈਰ ਸਟੋਰੀ ਬੇਸ ਤੇ ਸੀ ਇੱਕ, ਉਹਦੇ ਥੱਲੇ ਲੋਕਾਂ ਨੇ ਬੜੇ ਗਲਤ ਕਮੈਂਟ ਕੀਤੇ। ਤੇ ਯਕੀਨ ਮੰਨੋ ਉਸ ਤੋਂ ਅਗਲੀ ਜਿਹੜੀ ਮੈਂ ਵੀਡੀਓ ਪਾਈ ਸੀ, ਮੈਂ ਰੋ ਰਿਹਾ ਸੀ ਅੱਖਾਂ ਜਿੰਜੂ। ਮੈਂ ਫੇਸਬੁੱਕ ਤੇ ਲਈ ਪਈ ਤੇ ਉਹ ਉਸ ਚ ਮੇਰਾ ਦਿਲ ਸੀ ਵੀ ਯਾਰ ਬਸ ਬ੍ਰੇਕ ਛੱਡ ਦਈਏ, ਹੁਣ ਐਂਡ ਹੋ ਗਿਆ। ਲੇਕਿਨ ਫਿਰ ਉਹ ਲੋਕਾਂ ਨੇ, ਔਰ ਮੈਂ ਉਹਨਾਂ ਲੋਕਾਂ ਦੀ ਵਜ੍ਹਾ ਤੋਂ ਦੁਬਾਰਾ ਆਇਆ। ਉਹਨਾਂ ਨੇ ਜਿਨ੍ਹਾਂ ਨੇ ਮੈਨੂੰ WhatsApp ਤੇ ਮੈਸੇਜ, ਨਾਈਸ ਮੁੰਡਿਆ ਜੇ ਤੂੰ ਵੀਡੀਓ ਛੱਡ ਦਿੱਤੀ ਨਾ, ਅਸੀਂ ਪ੍ਰਦੇਸ਼ ਤੇਰੇ ਵਾਸਤੇ ਰਹਿ ਰਹੇ ਹਾਂ, ਅਸੀਂ ਤੈਨੂੰ ਦੇਖ ਕੇ ਜੀ ਰਹੇ ਹਾਂ। ਉਹ ਜਦੋਂ ਮੈਂ ਮੁਹੱਬਤ ਦੇਖੀ ਨਾ, ਫਿਰ ਉਹ ਲੋਕਾਂ ਨੇ ਦੁਬਾਰਾ ਮੈਨੂੰ ਨਾ ਹਿੰਮਤ ਦਿੱਤੀ ਸੋਸ਼ਲ ਮੀਡੀਆ। ਫਿਰ ਉਸ ਤੋਂ ਬਾਅਦ ਮੈਂ ਕਦੀ ਨਹੀਂ ਆਵਾਮ ਦੀਆਂ ਗੱਲਾਂ ਤੇ ਗੌਰ ਕੀਤੀ। ਮੈਂ ਵੀ ਪਰਦੇਸੀਆਂ ਦੇ ਕਮੈਂਟ ਦੇਖੇ ਆ। ਉਹ ਕਹਿੰਦੇ ਕਿ ਬਾਈ ਤੁਹਾਡੀ ਵੀਡੀਓ ਸਾਨੂੰ ਦੇਖ ਕੇ ਗੁੱਸਾ ਆਉਂਦਾ ਕਿ ਤੁਸੀਂ ਮਾਂ ਦੇ ਹੱਥ ਦੀਆਂ ਰੋਟੀਆਂ ਖਾਂਦੇ ਹੋ, ਮਰਜ਼ੀ ਕਰਦੇ ਹੋ। ਹੁਣ ਮੈਂ ਥੋੜਾ ਜਿਹਾ ਦੇਖਦਾ ਆਪ ਵੀ ਨਾ, ਮੈਂ ਥੋੜਾ ਜਿਹਾ ਮਹਿਸੂਸ ਕਰਦਾ ਵੀ ਯਾਰ ਹੁਣ ਕਈਆਂ ਦੀਆਂ ਮਾਵਾਂ ਨਹੀਂ ਹੁੰਦੀਆਂ, ਮਾਵਾਂ ਤਾਂ ਸਾਰਿਆਂ ਦੀਆਂ ਸਾਂਝੀਆਂ, ਠੀਕ ਆ। ਉਹ ਹੁਣ ਮਤਲਬ ਮੈਂ ਹੁਣ ਬਾਜ਼ ਘਰ ਦੇਖਿਆ ਹੋਣਾ ਤੁਸੀਂ, ਅੱਗੇ ਹਰ ਵਲੋਗ 'ਚ ਮਾਂ ਦੇ ਹੱਥ, ਜਿਵੇਂ ਕਿ ਤੁਹਾਨੂੰ ਪਤਾ ਹੋਣਾ ਜੁਮੇ ਵਾਲੇ ਦਿਨ ਸਾਡੇ ਘਰ ਕੀ ਪੱਕਦਾ, ਚਾਵਲ। ਹੁਣ ਜਿਹੜਾ ਵੀ ਕੋਈ ਆਵੇ ਨਾ ਮੈਨੂੰ ਕਹੇ ਨਾਈਸ ਮੁੰਡਿਆ ਅਸੀਂ ਤੇਰੇ ਰੈਗੂਲਰ ਵੀਵਰ ਆ, ਮੈਂ ਉਹਨੂੰ ਪੁੱਛਦਾ ਜੇ ਰੈਗੂਲਰ ਵੀਡੀਓ ਦੱਸੋ ਵੀਵਰ ਆ ਨਾ, ਇਹ ਦੱਸੋ ਜੁਮੇ ਵਾਲੇ ਦਿਨ ਸਾਡੇ ਘਰ ਕੀ ਪੱਕਦਾ। ਉਹ ਕਹਿੰਦਾ ਚੌਲ ਪੱਕਦੇ ਆ। ਫਿਰ ਮੈਨੂੰ ਪਤਾ ਲੱਗਦਾ ਵੀ ਯਾਰ ਇਹ ਵਾਕਈ ਰੈਗੂਲਰ ਵੀਡੀਓ, ਇੱਦਾਂ ਹਿਸਾਬ ਕਿਤਾਬ ਆ। ਤੇ ਉਹ ਫਿਰ ਮੈਂ ਸਾਰਾ ਕੁਝ ਨਾਲ ਲੈ ਕੇ ਚੱਲਦਾ। ਲੇਕਿਨ ਉਹ ਪਰਦੇਸੀਆਂ ਦੀਆਂ ਮੁਹੱਬਤਾਂ ਸਾਰੀਆਂ। ਤੇ ਅਸੀਂ ਦੇਖਦੇ ਹਾਂ ਕਿ ਤੁਸੀਂ ਅੱਜ ਕੱਲ੍ਹ
ਕੁਕਿੰਗ ਵੀ ਕਰ ਰਹੇ ਹੋ, ਸ਼ੌਕ ਹੈ ਉਸ ਚੀਜ਼ ਦਾ? ਦੇਖੋ ਕੁਕਿੰਗ ਦਾ ਨਾ ਮੇਰੇ ਵਾਲਾ ਸਾਹਿਬ ਬਾਹਰ ਰਹੇ ਆ ਨਾ, ਟਰਾਲਾ ਚਲਾਉਂਦੇ ਰਹੇ, ਉਹ ਉੱਥੇ ਖਾਣ ਪਕਾਉਣ ਦਾ ਕਰਦੇ ਸੀ। ਹੁਣ ਜਦੋਂ ਅਸੀਂ ਡੇਰੇ ਜਾਈਦਾ ਨਾ, ਹੁਣ ਵਲੋਗ ਬਣਾਉਣ ਵਾਸਤੇ ਨਾ ਅੱਗੇ ਮੈਨੂੰ ਕੋਈ ਨਹੀਂ ਆਉਂਦੀ ਸੀ, ਲੇਕਿਨ ਜੋ ਵਲੋਗ ਬਣਾਉਣ ਵਾਸਤੇ ਨਾ ਫਿਰ ਖੈਰ ਔਨ ਕੈਮਰਾ ਤਾਂ ਮੈਂ ਆਪ ਪਕਾਈ ਜਾਂਦਾ। ਜਦੋਂ ਮੈਨੂੰ ਸਮਝ ਨਹੀਂ ਨਾ ਆਉਂਦੀ ਮੈਂ ਘਰ ਫੋਨ ਮਾਰਦਾ, ਬੇਬੇ ਆ ਹੁਣ ਚੌਲ ਪਾ ਲਿਆ, ਹੁਣ ਕੀ ਪਾਣਾ? ਫਿਰ ਮੈਨੂੰ ਮੇਰੀ ਮਾਂ ਦੱਸ ਦਿੰਦੀ ਆ ਵੀ ਆਹ ਪੁੱਤ ਪਾ ਲਾ, ਉਹ ਫਿਰ ਮੈਂ ਦਬਾ ਦਬ ਪੈਂਦਾ। ਲੋਕੀ ਕਹਿੰਦੇ ਪਤਾ ਨਾਈਸ ਮੁੰਡਾ ਆਪ ਕੁੱਕ। ਹਿਸਾਬ ਕਿਤਾਬ ਅਕਸਰ ਹੁਣ ਗੱਲਾਂ ਬੰਦੇ ਨੂੰ ਯਾਦ ਰਹਿੰਦੀਆਂ। ਤੇ ਇੱਕ ਦਿਨ ਇੱਦਾਂ ਹੋਇਆ, ਮੈਂ ਨਾ ਸ਼ਹਿਰੋਂ ਗਿਆ ਤੇ ਮੇਰੇ ਨਾਲ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ ਬੰਦਿਆਂ ਨੇ, ਵਾਹ ਉਹਨਾਂ ਨੇ ਮੇਰੀ ਖੁਦਮਤ ਕੀਤੀ ਉੱਥੋਂ ਨਾ। ਮੈਂ ਜੀ ਲੱਠੇ ਦਾ ਸੂਟ ਪਾਇਆ, ਵਾਸਕਟ ਘਰ ਗਿਆ ਤੇ ਬੇਬੇ ਮੈਨੂੰ ਕਹਿੰਦੀ ਆ ਗਿਆ ਟੁੱਟ ਪੈਣਿਆ, ਕੋਈ ਟਾਈਮ ਆ ਤੇਰਾ ਆਉਣ ਦਾ? ਉਹ ਮੈਂ ਦੇਖਿਆ, ਮੈਂ ਕਿਹਾ ਬੇਬੇ ਘਰ ਭਲਾ ਇੱਜ਼ਤ ਨਹੀਂ, ਬਾਹਰ ਤੇਰੇ ਬੜੀ ਇੱਜ਼ਤ ਲੇਕਿਨ ਮਾਂ ਦੀਆਂ ਗਾਲਾਂ ਘੇਰੀਆਂ ਘਿਓ ਦੀਆਂ ਨਾਲਾਂ। ਬੇਸ਼ੱਕ ਭਾਜੀ, ਨਾਈਸ ਮੁੰਡਾ। ਹਾਂਜੀ, ਆਉਣ ਵਾਲੇ ਟਾਈਮ ਦੇ ਵਿੱਚ ਡਰਾਮਿਆਂ ਜਾਂ ਫਿਲਮਾਂ ਦੇ ਵਿੱਚ ਸਾਨੂੰ ਨਜ਼ਰ ਆਏਗਾ? ਡਰਾਮਿਆਂ ਦੇ ਫਿਲਮਾਂ ਦੇ ਵਿੱਚ ਮੈਨੂੰ ਤਾਂ ਜੀ ਮੁਸ਼ਕਲ ਲੱਗਦਾ, ਕਿਉਂਕਿ ਵਿਆਹ ਤੋਂ ਬਾਅਦ ਤਾਂ ਬੰਦਾ ਵਲੋਗ ਤੋਂ ਜਾਂਦਾ ਰਹਿੰਦਾ, ਤੁਸੀਂ ਡਰਾਮੇ ਫਿਲਮਾਂ 'ਚ ਸਾਨੂੰ ਵੜਨ ਦੇ ਚੱਕਰਾਂ 'ਚ ਹੈ। ਅਸੀਂ ਤਾਂ ਵਿਆਹ ਤੋਂ ਬਾਅਦ ਇੱਥੋਂ ਨੱਠਣ ਦੇ ਚੱਕਰਾਂ 'ਚ। ਤੇ ਦੇਖਾਂਗੇ ਜੀ ਇਨਸ਼ਾਅੱਲਾ ਇਹ ਟਾਈਮ ਦੇ ਨਾਲ ਨਾਲ, ਜੇ ਰੱਬ ਨੇ ਜ਼ਿੰਦਗੀ ਦਿੱਤੀ। ਲੇਕਿਨ ਹਾਲ ਦੀ ਅਸੀਂ ਇਹ ਦੇਖਾਂਗੇ ਵੀ ਡਰਾਮੇ ਫਿਲਮਾਂ ਜਾ ਕੇ ਨਾ, ਜੇ ਸਾਡਾ ਪੰਜਾਬੀ ਕਲਚਰ ਪ੍ਰਮੋਟ ਕਰਨਾ ਪਿੱਛੇ ਰਹਿ ਜਾਵੇ ਨਾ, ਫਿਰ ਅਸੀਂ ਡਰਾਮੇ ਫਿਲਮਾਂ ਛੱਡ ਦਾਂਗੇ, ਅਸੀਂ ਪੰਜਾਬੀ ਕਲਚਰ। ਇਹ ਭਾਈ ਤੁਸੀਂ ਕੈਮਰੇ ਦੀ ਹੱਦ ਤੱਕ ਕਹਿ ਰਹੇ ਹੋ ਜਾਂ ਅੰਦਰੋਂ ਵੀ ਹੈ? ਅੰਦਰੋਂ ਵੀ ਇੰਜ ਕਹਿ ਰਹੇ ਆ ਜਨਾਬ, ਅੰਦਰੋਂ ਵੀ ਇੰਜ ਕਹਿ ਰਹੇ, ਅੱਲਾ ਜਾਣਦਾ ਜੀ ਬਕਾਇਆ। ਸ਼ਾਦੀ ਤੋਂ ਬਾਅਦ ਜ਼ਿੰਦਗੀ ਚੇਂਜ ਹੋਈ? ਸ਼ਾਦੀ ਤੋਂ ਬਾਅਦ ਦੇਖੋ ਜੀ, ਮੈਂ ਤੁਹਾਨੂੰ ਦੱਸਦਾ, ਅੱਗੇ ਵੀ ਮੇਰੀ ਰੂਟੀਨ ਇਹੀ ਸੀ, 6 ਤੋਂ ਰਾਤੀ 9 ਤੱਕ ਕੰਮ ਹੀ ਕਰਨਾ। ਰੂਟੀਨ ਮੇਰੀ ਹੁਣ ਵੀ ਉਹੀ ਹੈ, ਲੇਕਿਨ ਉਹ ਸ਼ੁਰੂ ਦੇ 1-2 ਮਹੀਨੇ ਹੁੰਦੇ ਆ ਬੰਦੇ ਦੀ ਮੈਨੇਜਮੈਂਟ, ਕਿਉਂਕਿ ਨਵਾਂ ਇੱਕ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ, ਠੀਕ ਆ ਤੇ ਹੁੰਦਾ। ਲੇਕਿਨ ਉਸ ਤੋਂ ਬਾਅਦ ਮੇਰੀ ਨਾਰਮਲੀ ਜ਼ਿੰਦਗੀ ਸ਼ੁਰੂ ਹੋ ਗਈ ਉੱਦਾਂ ਹੀ, ਬਸ ਜਿਵੇਂ ਹੈ ਸੀ। ਅੱਗੇ ਇਹ ਸੀ ਜਿਵੇਂ ਹੁਣ ਮੈਂ ਲਾਹੌਰ ਤੁਹਾਡੇ ਕੋਲ ਆਇਆ, ਤੁਸੀਂ ਮੈਨੂੰ ਬੁਲਾਇਆ, ਠੀਕ ਹੈ, ਮੈਂ ਰਾਤ ਇੱਥੇ ਰਹਿ ਕੇ ਜਾਣਾ ਸੀ ਲਾਹੌਰ, ਲੇਕਿਨ ਹੁਣ ਇਹ ਆ ਵੀ ਰਾਤੋਂ ਰਾਤ ਮੈਂ ਜਿੰਨੀ ਇਜਾਜ਼ਤ ਲਈ ਹੋਈ ਹੈ ਨਾ, ਇਜਾਜ਼ਤ ਦੇ ਮੁਤਾਬਕ ਮੈਂ ਘਰ ਪਹੁੰਚਣਾ ਹੈ। ਮਤਲਬ ਡਰ ਹੈ? ਹਾਂ ਡਰ ਹੈ ਜੀ, ਡਰ ਹਰ ਬੰਦੇ ਨੂੰ ਹੁੰਦਾ ਜੀ। ਵਜ਼ੀਰ ਆਜ਼ਮ ਸਾਹਿਬ ਨੂੰ ਪੁੱਛ ਲਓ, ਉਹਨਾਂ ਨੂੰ ਵੀ ਡਰ ਹੋਣਾ ਹੈ। ਸ਼ਾਦੀ ਜ਼ਿੰਦਗੀ 'ਚ ਕਿੰਨੀ ਜ਼ਰੂਰੀ ਹੈ? 100% ਜ਼ਰੂਰੀ ਹੈ ਜੀ, 100%। ਸ਼ਾਦੀ ਤੋਂ ਬਾਅਦ ਨਾ ਜੀ ਤੁਹਾਨੂੰ ਅਸਲ ਜ਼ਿੰਦਗੀ ਦੀ ਜਿਹੜੀ ਚੱਸ ਆਉਂਦੀ ਹੈ ਨਾ, ਉਹ ਆਉਂਦੀ ਹੈ। ਤੁਹਾਨੂੰ ਰਹਿਣ ਸਹਿਣ ਦਾ ਤਰੀਕਾ, ਤੁਹਾਡੀ ਜ਼ਿੰਦਗੀ ਦੀ ਮੈਨੇਜਮੈਂਟ ਇੱਕ ਤਰਤੀਬ ਬਣ ਜਾਂਦੀ ਹੈ। ਸ਼ਾਦੀ ਬਹੁਤ ਜ਼ਰੂਰੀ ਹੈ, ਕਰਨੀ ਚਾਹੀਦੀ ਹੈ। ਤੁਸੀਂ ਸ਼ਾਦੀਆਂ ਤੇ ਜਾਂਦੇ ਹੋ? ਹਾਂਜੀ, ਠੀਕ ਹੈ। ਕੋਈ ਐਸੀ ਸ਼ਾਦੀ ਕਿ ਤੁਸੀਂ ਦੇਖ ਕੇ ਕਿਹਾ ਹੋਵੇ ਯਾਰ ਬੰਦੇ ਨੇ ਬਹੁਤ ਪੈਸਾ ਲਾਤਾ, ਐਂਡ ਕਰ ਦਿੱਤਾ? ਦੇਖੋ ਅਸੀਂ ਇੱਕ ਸ਼ਾਦੀ ਤੇ ਗਏ ਸੀ, ਮੇਰੇ ਪਿੰਡ ਦੀ ਬਰਾਤ ਗਈ ਸੀ ਗੁਜਰਾਂ ਵਾਲੇ ਨਾ, ਉਹਨਾਂ ਨੇ ਬਕਾਇਦਾ 2 ਦੂਲੇ ਸੀ ਉੱਥੇ, ਦੋਨਾਂ ਨੂੰ ਆਲਟੋ ਗੱਡੀਆਂ ਦਿੱਤੀਆਂ ਸੀ ਇੱਕ ਨਾ। ਮਤਲਬ ਆਲਟੋ ਗੱਡੀ 25 ਲੱਖ ਦੀ ਸੀ, ਹੁਣ ਤਾਂ 33 ਲੱਖ ਦੀ ਹੈ, ਉਸ ਟਾਈਮ 25 ਲੱਖ ਦੀ। ਉਹ ਮੈਂ ਬਰਾਤ ਵੇਖ ਕੇ ਗਿਆ ਸੀ, ਯਾਰ ਵੀ ਬੜਾ ਖਰਚਾ ਕੀਤਾ ਇਹਨਾਂ ਲੋਕਾਂ ਨੇ। ਤੇ ਭਾਜੀ ਇੱਕ ਵੀਡੀਓ ਅਸੀਂ ਦੇਖਿਆ ਸੀ, ਤੁਹਾਡਾ ਛੋਟਾ ਭਰਾ ਗੁੰਮ ਹੋ ਗਿਆ ਸੀ, ਆਈ ਥਿੰਕ। ਹਾਂਜੀ, ਉਹ ਕੀ ਕਹਾਣੀ? ਉਹ ਮੈਂ ਦੱਸਦਾ ਤੁਹਾਨੂੰ। ਉਹ ਨਾ ਫੇਸਬੁੱਕ ਜਿਹਨਾਂ ਕੋਲ ਸਾਡਾ ਪੇਜ ਮੋਨੀਟਾਈਜ਼ ਸੀ ਨਾ, ਕਹਿੰਦੇ ਇਮਰਾਨ ਭਾਈ ਕੋਈ ਐਸੀ ਵੀਡੀਓ ਸਾਨੂੰ ਚਾਹੀਦੀ ਹੈ ਜਿਹੜੀ ਨਾ ਆਪਣਾ ਕਿ ਅੱਛੇ ਵਿਊਜ਼ ਲੈਣ। ਮੈਂ ਕਿਹਾ ਠੀਕ ਹੋ ਗਿਆ, ਤੇ ਉਹ ਵੀਡੀਓ ਅਸੀਂ ਇੱਕ ਸਟੋਰੀ ਟੈਬ ਬਣਾਈ ਸੀ। ਮਤਲਬ ਉਹ ਹਰ ਚੀਜ਼ ਪਲਾਨ ਸੀ ਸਾਰੀ ਉਹ ਵੀਡੀਓ ਇੱਕ ਪਲਾਨ ਸੀ। ਉਹ ਅਸੀਂ ਇਸ ਤਰ੍ਹਾਂ ਇੱਕ ਬਣਾਈ ਸੀ ਸਟੋਰੀ, ਤੇ ਉਹ ਸਾਡੀ ਵੀਡੀਓ ਤਕਰੀਬਨ 1.5 ਮਿਲੀਅਨ ਤੇ ਪਹੁੰਚੀ ਸੀ। ਉਸ ਤੋਂ ਬਾਅਦ ਅਸੀਂ ਉਸ ਤਰ੍ਹਾਂ ਦੀ ਵੀਡੀਓ ਕੋਈ ਰਿਕਾਰਡ ਨਹੀਂ ਕੀਤੀ। ਤੇ ਭਾਈ ਤੁਸੀਂ ਯੂਕੇ ਦਾ ਅਕਾਊਂਟ ਵੀ ਸੇਲ ਕਰਦੇ ਹੋ? ਹਾਂਜੀ। ਤੇ ਯੂਕੇ ਦੇ ਅਕਾਊਂਟਾਂ ਤੋਂ ਅਰਨਿੰਗ ਹੁੰਦੀ? ਕਿਉਂਕਿ ਅਸੀਂ ਅਕਸਰ ਵੇਖਿਆ ਕਿ ਲੋਕ ਕਹਿੰਦੇ ਕਿ ਸਾਡੇ ਕੋਲ ਲਵੋ ਅਕਾਊਂਟ। ਅਸੀਂ ਕੀ ਕੀਤਾ, ਅਸੀਂ ਪਹਿਲੇ ਇੱਕ ਅਕਾਊਂਟ ਯੂਕੇ ਦਾ ਲਿਆ। ਹਾਂਜੀ, ਉਹਨੂੰ ਅਸੀਂ 6 ਮਹੀਨਿਆਂ 'ਚ ਮੋਨੀਟਾਈਜ਼ ਕੀਤਾ। ਕਿੰਨੇ 'ਚ? 6 ਮਹੀਨਿਆਂ 'ਚ। 6 ਮਹੀਨੇ ਮੋਨੀਟਾਈਜ਼ ਕਰਨ ਤੋਂ ਬਾਅਦ ਉਸ ਤੋਂ ਅਰਨਿੰਗ ਕੀਤੀ। ਜਦੋਂ ਅਸੀਂ ਦੇਖਿਆ ਨਾ ਵੀ ਵਾਕਈ ਹੀ ਯੂਕੇ ਅਕਾਊਂਟ ਤੋਂ ਅਰਨਿੰਗ ਹੁੰਦੀ ਆ, ਫਿਰ ਅਸੀਂ ਸੇਲ ਦਾ ਕੰਮ ਸ਼ੁਰੂ ਕੀਤਾ। ਲੋਕ ਅਕਾਊਂਟ ਬਹੁਤ ਵੇਚ ਰਹੇ ਨੇ। ਹਾਂਜੀ, ਇਹ ਆਵਾਮ ਨੇ ਦੇਖੋ, ਆਵਾਮ ਦਾ ਕਾਰੋਬਾਰ ਬਣਿਆ ਹੋਇਆ। ਮੇਰੇ ਕੋਲ ਨਾ ਕੱਲ ਇੱਕ ਮੈਸੇਜ ਆਇਆ, ਮੇਰੀ ਡੀਪੀ ਲਾ ਕੇ ਬੰਦੇ ਨੇ 47,000 ਰੁਪਏ ਦਾ ਫਰਾਡ ਕੀਤਾ। ਮੈਂ ਬਾਰ ਵੀਡੀਓ ਦੱਸਦਾ, ਆਪਣਾ ਨੰਬਰ ਮੂੰਹ 'ਚੋਂ ਬੋਲ ਗਏ, ਲੇਕਿਨ ਲੋਕੀ AI ਤੋਂ ਵੀ ਮੇਰਾ ਨਾ ਮਤਲਬ ਉਹ ਵੀਡੀਓ ਚੇਂਜ ਕਰ ਦਿੰਦੇ ਆ। ਠੀਕ ਹੋ ਗਿਆ, ਮੇਰਾ ਲੋਕੀ ਲੋਗੋ ਆਪਣਾ WhatsApp ਵਾਲਾ ਚੱਕ ਲੈਂਦੇ, ਉਹ ਲਾ ਕੇ। ਕੱਲ 47,000 ਰੁਪਏ ਦਾ ਉਸ ਬੰਦੇ ਨਾਲ ਫਰਾਡ ਹੋਇਆ। ਤੇ ਮੈਂ ਉਹਨੂੰ ਕਿਹਾ ਯਾਰ ਤੂੰ ਵੀਡੀਓ ਕਾਲ ਦਾ, ਜਦੋਂ ਮੈਂ ਕਹਿੰਦਾ ਵੀਡੀਓ 'ਚ ਮੈਨੂੰ ਕਰੋ ਤੁਸੀਂ ਵੀਡੀਓ ਕਾਲ, ਲੋਕੀ ਨਹੀਂ ਕਰਦੇ, ਫਿਰ ਲੋਕਾਂ ਨਾਲ ਫਰਾਡ ਹੋ ਰਿਹਾ। ਮੈਂ ਤਾਂ ਹੁਣ ਵੀ ਇਹ ਤੁਹਾਡੇ ਮਤਲਬ ਇਹੀ ਕਹਾਂਗਾ ਭਾਈ, ਜਿਹੜੇ ਬੰਦੇ ਨੇ ਮੇਰੇ ਨਾਂ 'ਤੇ ਕਿਸੇ ਨੂੰ ਪੈਸੇ ਦਿੱਤੇ ਆ, ਮੈਂ ਤਾਂ ਕੋਈ ਜ਼ਿੰਮੇਦਾਰ ਨਹੀਂ ਜਦੋਂ ਤੱਕ ਉਹਨੇ ਮੈਨੂੰ ਵੀਡੀਓ ਕਾਲ ਨਹੀਂ ਕੀਤੀ। ਜਿਹੜਾ ਮੈਂ ਨੰਬਰ ਦਿੰਦਾ ਆਪਣਾ WhatsApp ਦਾ, ਉੱਤੇ ਹੀ ਰਾਬਤਾ ਕਰੋਗੇ, ਉੱਤੇ ਤੁਹਾਡੇ ਨਾਲ ਫਰਾਡ ਹੋਵੇ ਤੇ ਮੈਂ ਜ਼ਿੰਮੇਦਾਰ ਹੋਵਾਂਗਾ। ਤੇ ਭਾਜੀ ਆਵਾਮ ਸਾਡੀ ਬੋਰ ਨਾ ਹੋਵੇ, ਠੀਕ ਹੈ। ਤੇ ਲਾਸਟ ਵਿੱਚ ਹਾਂਜੀ ਸਾਡੇ ਪੰਜਾਬੀ ਭਰਾਵਾਂ ਵਾਸਤੇ ਮੈਸੇਜ। ਪੰਜਾਬੀ ਭਰਾਵਾਂ ਵਾਸਤੇ ਖੁਸ਼ ਰਹਿਣ, ਬਾਦ ਰਹਿਣ, ਹੱਸਦੇ ਵਸਦੇ ਰਹਿਣ, ਬੇਹੀ ਦੁਆਵਾਂ ਮੇਰੀਆਂ ਸਾਰੇ ਪੰਜਾਬੀ ਭਰਾਵਾਂ ਨੂੰ। ਤੇ ਆਪਣਾ ਪੰਜਾਬੀ ਜਿਹੜਾ ਪਿਛਲਾ ਕਲਚਰ ਆ ਉਹਨੂੰ ਭੁੱਲਣ ਨਾ, ਉਹਨੂੰ ਯਾਦ ਰੱਖਣ। ਜੇ ਤੁਸੀਂ ਉਹਨੂੰ ਭੁੱਲ ਗਏ ਤੇ ਤੁਸੀਂ ਜ਼ੀਲੋ ਖੁਆਰ ਹੋ ਜਾਣਾ। ਮੈਂ ਤੁਹਾਨੂੰ ਬਾਰ-ਬਾਰ ਇਹੀ ਕਹਿੰਦਾ, ਸਾਰੇ ਭਰਾਵਾਂ ਨੂੰ ਨਾ ਮੈਂ ਕੈਮਰੇ 'ਚ ਇਹੀ ਮੇਰੀ ਨਾ ਰਿਕੁਐਸਟ ਆ ਵੀ ਆਪਣਾ ਪੰਜਾਬੀ ਕਲਚਰ ਨਾਲ ਆਪਣੀਆਂ ਖੁਰਾਕਾਂ ਟੈਡ ਕਰੋ। ਹੁਣ ਦੇਖੋ ਮੈਂ ਇਹੀ ਕਹਿਣ ਦਾ ਮਤਲਬ ਇਹ ਹੈ ਕਿ ਦੇਸੀ ਘਿਓ ਲਵੋ। ਹਾਂ, ਦੇਸੀ ਘਿਓ ਮੇਰੇ ਕੋਲ ਨਾ ਲਵੋ, ਆਪਣਾ ਕੱਢੋ, ਕਿਸੇ ਹੋਰ ਕੋਲ ਲੈ ਲਓ, ਲੇਕਿਨ ਆਪਣਾ ਨਾਸ਼ਤਾ ਟੈਡ ਕਰੋ। ਉਹ ਮੈਂ ਅਕਸਰ ਵੀਡੀਓ 'ਚ ਕਹਿੰਦਾ ਹੁੰਦਾ ਵੀ ਸਿਆਣੇ ਕਹਿੰਦੇ ਆ ਵੀ ਆਪਣੇ ਘਰਾਂ ਦੇ ਤਾਂ ਆਪਾਂ ਲੈਂਟਰ ਪਾਈ ਜਾਂਦੇ, ਆਪਣੇ ਆਪ ਤੇ ਵੀ ਲੈਂਟਰ ਪਾਉਣੀ ਹੈ। ਕਿਉਂ ਘਰਾਂ ਦੇ
ਲੈਂਟਰ ਪਾ ਲੋਗੇ, ਆਪਣੀ ਸਿਹਤ ਨਾਲ ਠੀਕ ਰਹੀ, ਜ਼ਿੰਦਗੀ ਥੋੜੀ ਰਹੇਗੀ। ਖੁਰਾਕ ਆਪਣੀ ਟੈਡ ਕਰੋ, ਦੇਸੀ ਆ ਲਾਓ, ਜਿਵੇਂ ਕਿ ਲੋਕੀ ਹੁਣ ਸਰੋਂ ਦੇ ਤੇਲ 'ਚ ਹਾਂਡੀਆਂ ਬਣਾ ਰਹੇ ਆ। ਸਵੇਰ ਦਾ ਨਾਸ਼ਤਾ ਦੇਸੀ ਘਿਓ 'ਚ ਚੂਰੀ ਹੋਵੇ ਬਾਬਾ ਜੀ, ਫਿਰ ਬੰਦੇ ਦੀ ਸਿਹਤ ਕਿਵੇਂ ਨਾ ਸੈੱਟ ਹੋਵੇ। ਦੇਸੀ ਖੁਰਾਕ ਕੱਲ ਤੁਸੀਂ ਆਓ। ਇਹ ਜਿਹੜਾ ਦੁਕਾਨਾਂ ਦਾ ਆਟਾ ਨਾ ਯੂਜ਼ ਕਰੋ, ਪਿੰਡਾਂ ਥਾਵਾਂ ਦੀ ਕਣਕ ਲੈ ਕੇ ਜ਼ਿਮੀਂਦਾਰਾਂ ਨੂੰ ਪ੍ਰਮੋਟ ਕਰੋ, ਜ਼ਿਆਦਾ ਫਸਲ ਕਰਨਗੇ, ਕਣਕ ਲਿਆ ਉਹ ਆਟਾ ਤੁਸੀਂ ਯੂਜ਼ ਕਰੋ, ਸਾਰਿਆਂ ਨੂੰ ਚੰਗਾ। ਇਦਾਂ ਤੇ ਭਾਜੀ ਜਾਂਦੇ ਮੈਂ ਇੱਕ ਸਵਾਲ ਮੇਰੇ ਜ਼ਿਹਨ 'ਚ ਆ ਗਿਆ, ਸਰਦੀ ਦੀਆਂ ਸੌਗਾਤਾਂ। ਸਰਦੀ ਦੀਆਂ ਸੌਗਾਤਾਂ ਦੇਖੋ ਜੀ, ਨਾਸ਼ਤੇ ਦੇ ਵਿੱਚ ਸਾਗ ਹੋਵੇ, ਮੱਕੀ ਦੀਆਂ ਰੋਟੀਆਂ ਹੋਣ, ਕਾਰੀ ਭਾਈ ਦਾ ਡੇਰਾ ਹੋਵੇ, ਕੈਮਰਾ ਹੋਵੇ ਹਮਜ਼ਾ ਦੇ ਹੱਥ 'ਚ, ਅੱਗੇ ਹੋਵੇ ਨਾਈਸ ਮੁੰਡਾ ਤੇ ਮੈਂ ਕਹਿੰਦਾ ਸਵਾਦ ਸਾਰੇ ਆ ਜਾਂਦੇ। ਇਦਾਂ ਹਿਸਾਬ ਕਿਤਾਬ ਆ ਸਰਦੀ 'ਚ। ਸਾਗ ਤੋਂ ਇਲਾਵਾ ਕਈ ਹੋਰ ਚੀਜ਼ਾਂ ਜੀ, ਜਿਸ ਤਰ੍ਹਾਂ ਕਿ ਹੁਣ ਸਾਡਾ ਸਰਗੋਦਾ ਵਾ ਜੀ, ਕਿੰਨੂ ਮਾਲਟੇ ਹੈ, ਹੋਰ ਬੜਾ ਨਿਜ਼ਾਮ ਆ, ਗੰਨੇ ਅਰੋਰ ਰਸ ਗੰਨੇ ਦਾ ਹੈ, ਹੋਰ ਬੜੀਆਂ ਚੀਜ਼ਾਂ ਆਉਂਦੀਆਂ ਜੀ ਜਿਹੜੀਆਂ ਮੈਂ ਦੱਸਣ ਤੋਂ ਕਾਜ਼ਰ ਹਾਂ। ਇਦਾਂ ਹਿਸਾਬ ਕਿਤਾਬ ਆ। ਆਪਣਾ ਕੋਈ ਐਸਾ ਮਸ਼ਹੂਰ ਡਾਇਲੋਗ ਜਿਹੜਾ ਤੁਹਾਡੀ ਪਹਿਚਾਣ ਹੋਵੇ? ਦੇਖੋ ਜੀ, ਮੈਂ ਅਕਸਰ ਕਹਿੰਦਾ ਹੁੰਦਾ ਵੀ ਮਾਂ ਸਵੇਰੇ ਸਵੇਰੇ ਲੈ ਸੱਜਣੋ ਤੇ ਮਿੱਤਰੋ, ਬਿਲਾ ਤਹੀਰ ਨਾਈਸ ਮੁੰਡੇ ਨੇ ਸਵੇਰੇ ਦੇ ਟਾਈਮ ਮਾਂ ਦੇ ਹੱਥ ਦਾ ਨਾਸ਼ਤਾ ਕੀਤਾ ਤੇ ਸਵਾਦ ਸਾਰੇ ਆ ਗਏ। ਇਹ ਮੇਰਾ ਅਕਸਰ ਚੱਲਦਾ ਹੁੰਦਾ। ਠੀਕ ਹੋ ਗਿਆ। ਤੇ ਜਦੋਂ ਨਮਾਜ਼ ਦਾ ਟਾਈਮ ਹੁੰਦਾ, ਮੈਂ ਅਕਸਰ ਕਹਿੰਦਾ ਹੁੰਦਾ ਜੀ, ਲੈ ਜੀ ਪਹਿਲੇ ਨੰਬਰ ਤੇ ਨਮਾਜ਼, ਬਕਾਇਆ ਸਾਰੇ ਕੰਮ ਬਾਅਦ ਦੇ ਵਿੱਚ। ਆਖਰ ਤੇ ਹੁੰਦਾ ਜੀ ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ, ਪਾਕਿਸਤਾਨ ਜ਼ਿੰਦਾਬਾਦ। ਇਹ ਹੁੰਦਾ। ਤੇ ਭਾਜੀ ਤੁਹਾਡਾ ਇਹ ਫਸਟ ਇੰਟਰਵਿਊ ਵੀ ਆ, ਪੋਡਕਾਸਟ ਵੀ ਹੈ। ਹਾਂਜੀ। ਇਹ ਐਕਸਪੀਰੀਅੰਸ ਕਿਦਾਂ ਦਾ ਰਿਹਾ? ਦੇਖੋ ਜੀ, ਮੈਂ ਜੇ ਤੁਸੀਂ ਕਹੋ ਨਾ, ਮੈਨੂੰ ਇੰਝ ਹੀ ਲੱਗਦਾ ਵੀ ਆਪਾਂ ਦੋਨੇ ਬਹਿ ਕੇ ਗੱਲਾਂ ਕਰ ਰਹੇ ਹਾਂ। ਕਿਉਂ? ਇਹ ਉਸ ਬੰਦੇ ਵਾਸਤੇ ਔਖਾ ਹੁੰਦਾ ਜਿਹੜਾ ਕੈਮਰੇ ਅੱਗੇ ਪਹਿਲੀ ਵਾਰੀ ਆਵੇ। ਮੈਨੂੰ 5 ਸਾਲ ਹੋ ਗਏ ਹੁਣ। ਤੁਸੀਂ ਮੈਨੂੰ ਕੈਮਰਾ ਫੜਾ ਕੇ ਮਨਾਰੇ ਪਾਕਿਸਤਾਨ ਲੈ ਜਾਓ ਨਾ, 1000 ਬੰਦਾ ਖਲੋਤਾ ਹੋਵੇ, ਮੈਂ ਤਾਂ ਵੀ ਕੈਮਰਾ ਫੜ ਕੇ ਹਾਂਜੀ ਅਸਲਾਮ ਅਲੈਕੁਮ ਮਿੱਤਰੋ, ਕੀ ਹਾਲ ਚਾਲ ਹੈ, ਸਿਹਤ ਠੀਕ ਹੈ, ਮੈਂ ਤੁਹਾਡਾ ਆਪਣਾ ਵੀਰ ਨਾਈਸ ਮੁੰਡਾ, ਤੇ ਮੈਨੂੰ ਕਿਸੇ ਕਿਸਮ ਦੀ ਕੋਈ ਸ਼ਰਮ ਨਹੀਂ ਆਏਗੀ। ਪੰਜਾਬ ਨੂੰ ਸੁਣ ਕੇ ਤੁਹਾਡੇ ਜ਼ਿਹਨ 'ਚ ਕੀ ਆਉਂਦਾ? ਪੰਜਾਬ ਨੂੰ ਸੁਣ ਕੇ ਨਾ ਜੀ ਮੇਰਾ ਦਿਲ ਬਾਗ ਹੋ ਜਾਂਦਾ। ਤੇ ਜਦੋਂ ਕੋਈ ਮੇਰੇ ਪਿੰਡ ਦੀ ਗੱਲ ਕਰਦਾ ਨਾ, ਮੇਰਾ ਪਿੰਡ ਮੇਰੀ ਜੰਨਤ ਆ। ਮੈਨੂੰ ਆਪਣੇ ਪਿੰਡ ਨਾਲ ਬਹੁਤ ਪਿਆਰ ਆ। ਹੁਣ ਮੈਂ ਲਾਹੌਰ ਆਇਆ ਹਾਂ ਨਾ, ਮੇਰੇ ਦਿਲ 'ਚ ਆ ਵੀ ਕਿਹੜੀ ਘੜੀ ਮੈਂ ਪਿੰਡ ਪਹੁੰਚ ਜਾਵਾਂ। ਠੀਕ ਆ। ਜਦੋਂ ਪਿੰਡ 'ਚ ਜਾ ਕੇ ਮੇਨ ਬਾਜ਼ਾਰ 'ਚ ਮੇਰੀ ਨਜ਼ਰ ਪੈਂਦੀ ਹੈ ਨਾ, ਆਪਣੇ ਮੇਨ ਬਾਜ਼ਾਰ 'ਚ ਆਪਣੇ ਘਰ ਤੇ ਮੈਂ ਕਹਿੰਦਾ ਸਵਾਦ ਸਾਰਾ ਆ ਜਾਂਦਾ। ਪੰਜਾਬ ਨਾਲ ਮੈਨੂੰ ਪਿਆਰ ਆ। ਪੰਜਾਬ ਮੇਰੀ ਜਿੰਦ ਮੇਰੀ ਜਾਨ ਆ। ਅੱਲਾਹ ਪਾਕ ਚੜ੍ਹਦੇ ਪੰਜਾਬ ਨੂੰ ਤੇ ਲਹਿੰਦੇ ਪੰਜਾਬ ਨੂੰ ਸਦਾ ਆਬਾਦ ਰੱਖੇ, ਔਰ ਪੰਜਾਬੀ ਮਾਹੌਲ ਨੂੰ ਇੱਕ ਵਾਰੀ ਪੂਰੀ ਦੁਨੀਆ ਤੇ ਐਂ ਫੈਲਾ ਦੇਵੇ ਜਿਵੇਂ ਫੈਲਾਉਣ ਦਾ ਹੱਕ ਹੁੰਦਾ। ਤੇ ਭਾਜੀ ਮੈਂ ਤੁਹਾਨੂੰ ਪੰਜਾਬੀ ਕਾਨਫਰੰਸ ਤੇ ਆਪਣੇ ਵੱਡੇ ਭਰਾ ਨੂੰ ਇਨਵਾਈਟ ਵੀ ਕਰ ਰਹੇ ਹਾਂ ਕਿ ਤੁਸੀਂ 5, 6, 7 ਦਸੰਬਰ ਨੂੰ ਪੰਜਾਬੀ ਕਾਨਫਰੰਸ ਹੋ ਰਹੀ ਹੈ, ਕਿ ਤੁਸੀਂ ਆਪਾਂ ਆਪਣੇ ਪੰਜਾਬ ਲਈ, ਆਪਣੀ ਮਾਂ ਬੋਲੀ ਵਾਸਤੇ ਉੱਥੇ ਇਕੱਠੇ ਹੋਣਾ। ਮੈਂ ਇਨਸ਼ਾਅੱਲਾ ਜ਼ਰੂਰ ਹੋਵਾਂਗਾ। ਤੁਸੀਂ ਮੈਨੂੰ ਅੱਜ ਇਨਵਾਈਟ ਕੀਤਾ ਜੀ ਸਰ। ਹੁਣ ਅਗਲੀ ਮੁਲਾਕਾਤ ਆਪਣੀ ਉੱਥੇ ਹੋਣੀ ਇਨਸ਼ਾਅੱਲਾ ਜ਼ਰੂਰ ਸਰ। ਲੈ ਸੱਜਣੋ ਤੇ ਮਿੱਤਰੋ, ਬਿਲਾ ਤਖੀਰ ਨਾਈਸ ਮੁੰਡੇ ਨੂੰ ਕੋਈ ਤਾਂ ਔਖੇ ਸਵਾਲ ਪੁੱਛੇ ਇਹਨਾਂ ਨੇ, ਬਕਾਇਆ ਸਾਰੇ ਸੌਖੇ ਸੀ, ਲੇਕਿਨ ਤੁਹਾਡਾ ਨਾਈਸ ਮੁੰਡਾ ਫਸਿਆ ਕੋਈ ਨਹੀਂ। ਅੱਜ ਵਾਸਤੇ ਇੰਨਾ ਹੀ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ, ਜੱਗ ਜਿਉਂਦਿਆਂ ਦੇ ਮੇਲੇ। ਮਿਲਦੇ ਆ ਇੱਕ ਨਵੀਂ ਵੀਡੀਓ ਨਾਲ। ਪਾਕਿਸਤਾਨ ਜ਼ਿੰਦਾਬਾਦ।